ਚਾਹੇ ਟਰਾਂਸਪੋਰਟ ਖੇਤਰ ਨਿੱਜੀ ਹੱਥਾਂ ਵਿੱਚ ਗਿਆ, ਚਾਹੇ ਹੋਰ ਉਹ ਪਹਿਲੋਂ ਮਰਜ ਹੁੰਦੇ ਰਹੇ ਆ। ਇੱਕ ਦੂਜੇ ਅਦਾਰੇ 'ਚ ਮਰਜ ਹੁੰਦੇ ਰਹੇ ਤੇ ਫਿਰ ਦੂਜੇ ਅਦਾਰੇ ਖਤਮ ਕੀਤੇ ਜਾਂਦੇ ਰਹੇ। ਜਿਵੇਂ ਖੇਤੀ ਸੈਕਟਰ ਦੇ ਉੱਤੇ ਕਾਰਪੋਰੇਟ ਕਬਜ਼ਾ ਚਾਹੁੰਦੇ ਆ, ਉਹ ਮੰਡੀ ਵਾਲਾ ਖੇਤਰ ਤੇ ਪੰਜਾਬ ਸਰਕਾਰ ਕਬਜ਼ਾ ਕਰਾ ਰਹੀ ਹੈਗੀ ਆ। ਇਹੀ ਖੇਤੀ ਕਾਨੂੰਨਾਂ ਜਿਹੜੇ ਕਾਲੇ ਕਾਨੂੰਨ ਉਹਨਾਂ 'ਚ ਲਿਖਿਆ ਸੀ ਵੀ ਜਿਹੜੀ ਸਾਡੀ APMC ਐਕਟ ਆ ਉਹਨੂੰ ਕਮਜ਼ੋਰ ਕਰਨਾ, ਔਰ ਜਿਹੜਾ ਸਾਡਾ ਸਰਕਾਰੀ ਮੰਡੀ ਬੋਰਡ ਆ ਉਹਦਾ ਜਿਹੜਾ ਯਾਰਡ ਆ ਉਹ ਕਾਰਪੋਰੇਟ ਲਈ ਖੋਲ ਦਿੱਤਾ ਗਿਆ। ਇਹੀ ਉਹ ਕਾਨੂੰਨਾਂ 'ਚ ਲਿਖਿਆ ਗਿਆ। ਏਸ਼ੀਆ ਦਾ ਕਹਿ ਲਓ ਸਭ ਤੋਂ ਵਧੀਆ ਢਾਂਚਾ ਮੰਡੀ ਦਾ ਸਾਥੋਂ ਪੰਜਾਬ ਤੇ ਹਰਿਆਣੇ 'ਚ, ਉਹਨੂੰ ਕਾਰਪੋਰੇਟ ਦੇ ਹੱਥਾਂ 'ਚ ਨਾ ਲਟਾਈਏ। ਮੋਦੀ ਸਰਕਾਰ ਦੇ ਨਾਲ ਭਗਵੰਤ ਮਾਨ ਸਰਕਾਰ ਦੀ ਵਰਤੀ ਸਾੜਾਂਗੇ, ਕਿਉਂਕਿ ਫੈਸਲਾ ਇਹਨਾਂ ਦਾ हैगा। पंजाब सरकार भी अपना स्पष्ट करे। वैसे तो कहती है मैं आंदोलन के साथ हूँ और पूरा जोर डाकर गिरफ्तारियों में हरियाणा सरकार का साथ देती है। सरकार ਨੂੰ ਇਹ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਵੀ ਦਿੰਦੇ ਆ ਔਰ ਦੱਸਦੇ ਵੀ ਉਹਨੂੰ ਵੀ ਅਸੀਂ ਜਿਹੜਾ ਪੰਜਾਬ ਸਰਕਾਰ ਦਾ ਵੀ 7 ਤਰੀਕ ਨੂੰ ਪੁਤਲਾ ਨਾਲ ਹੀ ਫੂਕਾਂਗੇ, ਕਿਉਂਕਿ ਉਹ ਵੀ ਮੋਦੀ ਸਰਕਾਰ ਦੇ ਔਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਚੱਲ ਰਹੀ ਆ। ਔਰ ਅਸੀਂ ਪੰਜਾਬ ਦੇ ਵਿੱਚ ਆਪਦੀਆਂ ਮੰਡੀਆਂ ਬੰਦ ਨਹੀਂ ਹੋਣ ਦਿਆਂਗੇ। ਸਾਡੇ ਇੱਕ ਤਾਂ ਜਿਹੜੇ ਹਰਿਆਣੇ ਤੋਂ ਕੁਝ ਪੰਜਾਬ ਤੋਂ ਗ੍ਰਿਫਤਾਰੀਆਂ ਹੋਈਆਂ 13 ਤੋਂ ਬਾਅਦ ਵੀ ਹੋਈਆਂ, ਔਰ ਜਿਹੜਾ ਰੁੱਖ ਰਵੱਈਆ ਕੇਂਦਰ ਦਾ ਸੋ ਜੋ ਹਰਿਆਣੇ ਵਿੱਚ ਵੇਖਣ ਨੂੰ ਮਿਲ ਰਿਹਾ ਉਹ ਗੈਰ ਮਾਨਵੀ ਆ, ਉਹ ਕੁਛ ਸਹੀ ਨਹੀਂ ਹੈਗਾ ਜੋ ਅਸੀਂ ਸਮਝ ਰਹੇ ਹੈਗੇ ਆ। ਇੱਕ ਤਾਂ ਇਹ ਸਾਡੇ ਸਾਹਮਣੇ ਸੀਗਾ, ਔਰ ਦੂਸਰਾ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਹੁਣ ਕਾਰਪੋਰੇਟ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦੇ ਵਿੱਚ 9 ਸੈਲਜ਼ ਨੂੰ 26 ਮਾਰਕੀਟ ਕਮੇਟੀਆਂ ਉਹਨਾਂ ਦਾ ਕਣਕ ਖਰੀਦਣ ਦਾ, ਸਟੋਰ ਕਰਨ ਦਾ, ਵੇਚਣ ਦਾ ਦਿੱਤਾ ਹੈਗਾ ਅਧਿਕਾਰ। ਬੇਸ਼ੱਕ ਇਹ ਪਾਲਿਸੀ ਕੇਂਦਰ ਦੀ ਯਾਰ, ਕੇਂਦਰ ਦੇ ਦਬਾਅ ਹੇਠ ਹੀ ਸਾਰਾ ਕੁਝ ਹੋ ਰਿਹਾ ਹੈਗਾ, ਇਹ 'ਚ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਪੰਜਾਬ ਸਰਕਾਰ ਜੇ ਵਫਾਦਾਰ ਹੁੰਦੀ ਦੇ ਆਪਣੇ ਪੰਜਾਬ ਦੇ ਕਿਸਾਨਾਂ ਦੀ ਤਾਂ ਉਹ ਇਹ ਕਦਮ ਨੂੰ ਰੋਕ ਸਕਦੀ ਸੀ, ਇਹਨੂੰ ਡੱਕਿਆ ਜਾ ਸਕਦਾ ਸੀ। ਪਰ ਉਹਨਾਂ ਨੇ ਵੀ ਪੂੰਜੀਪਤੀਆਂ ਨੂੰ ਖੁਸ਼ ਕਰਨ ਵਾਸਤੇ ਉੱਤੇ ਮੋਹਰ ਲਾਈ ਹੈਗੀ ਆ। ਜਿਹੜੀਆਂ 26 ਮਾਰਕੀਟ ਕਮੇਟੀਆਂ ਨੂੰ ਦੂਜੀਆਂ ਕਮੇਟੀਆਂ ਵਿੱਚ ਮਰਜ ਕੀਤਾ ਗਿਆ ਵਾ। ਇਹ ਪਹਿਲੀ ਵਾਰ ਨਹੀਂ ਹੋ ਰਿਹਾ ਪੰਜਾਬ। ਜਿੰਨੇ ਪੰਜਾਬ ਦੇ ਚਾਹੇ ਪਾਵਰ ਸੈਕਟਰ ਨਿੱਜੀ ਹੱਥਾਂ ਵਿੱਚ ਗਿਆ, ਚਾਹੇ ਟਰਾਂਸਪੋਰਟ ਖੇਤਰ ਨਿੱਜੀ ਹੱਥਾਂ ਵਿੱਚ ਗਿਆ, ਚਾਹੇ ਹੋਰ ਉਹ ਪਹਿਲੋਂ ਮਰਜ ਹੁੰਦੇ ਰਹੇ ਆ। ਇੱਕ ਦੂਜੇ ਅਦਾਰੇ 'ਚ ਮਰਜ ਹੁੰਦੇ ਰਹੇ ਤੇ ਫਿਰ ਦੂਜੇ ਅਦਾਰੇ ਖਤਮ ਕੀਤੇ ਜਾਂਦੇ ਰਹੇ ਆ। ਤੇ ਪੰਜਾਬ ਸਰਕਾਰ ਨੇ ਨਿੱਜੀਕਰਨ ਦੀ ਨੀਤੀ ਦੇ ਉੱਤੇ ਇੱਕ ਵਾਰ ਕੀਤਾ, ਔਰ ਜਿਵੇਂ ਖੇਤੀ ਸੈਕਟਰ ਦੇ ਉੱਤੇ ਕਾਰਪੋਰੇਟ ਕਬਜ਼ਾ ਚਾਹੁੰਦੇ ਆ, ਉਹ ਮੰਡੀ ਵਾਲਾ ਖੇਤਰ ਤੇ ਪੰਜਾਬ ਸਰਕਾਰ ਕਬਜ਼ਾ ਕਰਾ ਰਹੀ ਹੈਗੀ ਆ। ਔਰ ਇਹੀ ਖੇਤੀ ਕਾਨੂੰਨਾਂ ਜਿਹੜੇ ਕਾਲੇ ਕਾਨੂੰਨ ਉਹਨਾਂ 'ਚ ਲਿਖਿਆ ਸੀ ਵੀ ਜਿਹੜੀ ਸਾਡੀ APMC ਐਕਟ ਆ ਉਹਨੂੰ ਕਮਜ਼ੋਰ ਕਰਨਾ, ਔਰ ਜਿਹੜਾ ਸਾਡਾ ਸਰਕਾਰੀ ਮੰਡੀ ਬੋਰਡ ਆ ਉਹਦਾ ਜਿਹੜਾ ਯਾਰਡ ਆ ਉਹ ਕਾਰਪੋਰੇਟ ਲਈ ਖੋਲ ਦਿੱਤਾ ਗਿਆ। ਇਹੀ ਉਹ ਕਾਨੂੰਨਾਂ 'ਚ ਲਿਖਿਆ ਗਿਆ ਸੀ, ਠੀਕ ਆ। ਔਰ ਲੋਕਾਂ ਨੂੰ ਇਹੀ ਗੱਲਾਂ ਉੱਚ ਸੀ ਵੀ ਅਸੀਂ ਕੋਈ ਉਹਦੇ ਵਿੱਚ ਮਾਰਕੀਟ ਫੀਸ ਨਹੀਂ ਲਾਵਾਂਗੇ। ਔਰ ਇਹੀ ਗੱਲ ਉਹ ਕਰ ਰਹੇ ਨੇ ਵੀ ਜਿਹੜੇ ਕਿਸਾਨਾਂ ਨੂੰ ਲਾਲਚ ਦੇ ਰਹੇ ਵੀ ਜਿਹੜੇ ਕਿਸਾਨ ਸਿੱਧੇ ਸੈਲੋ ਦੇ ਵਿੱਚ ਕਣਕ ਲਾਉਣਗੇ ਉਹਨਾਂ ਨੂੰ ਮੰਡੀ ਦੀ ਫੀਸ ਨਹੀਂ ਲੱਗੂਗੀ। ਤਾਂ ਅਸੀਂ ਤੁਹਾਡੇ ਮਾਧਿਅਮ ਨਾਲ ਆਹਵਾਨ ਕਰਾਂਗੇ ਵੀ ਆਪਣੇ 2-4 ਰੁਪਈਆਂ ਵਾਸਤੇ ਆਪਣਾ ਏਸ਼ੀਆ ਦਾ ਕਹਿ ਲਓ ਸਭ ਤੋਂ ਵਧੀਆ ਢਾਂਚਾ ਮੰਡੀ ਦਾ ਸਾਥੋਂ ਆ ਪੰਜਾਬ ਤੇ ਹਰਿਆਣੇ 'ਚ, ਉਹਨੂੰ ਕਾਰਪੋਰੇਟ ਦੇ ਹੱਥਾਂ 'ਚ ਨਾ ਲਟਾਈਏ। ਸਾਡੇ ਕਿਸੇ ਕਿਸਾਨ ਨੂੰ ਅਸੀਂ ਆਹਵਾਨ ਕਰਦੇ ਹਾਂ ਵੀ ਕਦੀ ਵੀ ਕਣਕ ਅਸੀਂ ਸਿੱਧੀ ਮੰਡੀਆਂ ਵਿੱਚ ਸੈਲੋ ਦੇ ਵਿੱਚ ਨਹੀਂ ਖੜਨੀ ਹੈਗੀ। ਉਹ ਮੰਡੀ ਜਾਊਗੀ ਜਿਵੇਂ ਪਹਿਲੋਂ ਆੜਤੀ ਸਿਸਟਮ ਚੱਲਦਾ ਸੀ, ਉੱਥੇ ਲੱਥੂਗੀ, ਛਨਾਈ ਤਲਾਈ ਸਾਰਾ ਕੁਝ ਹੋਊਗਾ, ਫਿਰ ਸੈਲੋ 'ਚ ਵਿੱਚ ਜਾਊਗੀ। ਤਾਂ ਇੱਕ ਤਾਂ ਇਹ ਬੇਨਤੀ ਕਰਨੀ ਸੀ। ਤਾਂ ਇਹ ਜਿਹੜਾ ਖੇਤੀ ਕਿੱਤੇ ਉੱਤੇ ਕਾਰਪੋਰੇਟ ਦਾ ਕਬਜ਼ਾ ਸੀ, ਉਹਦੇ ਇੱਕ ਹਮਲਾ ਤੁਹਾਨੂੰ ਸਾਫ਼ ਅੱਜ ਨਜ਼ਰ ਆ ਗਿਆ। ਬੇਸ਼ੱਕ ਕੇਂਦਰ ਦੀ ਨੀਤੀ ਆ, ਉਹਦੇ ਵਾਸਤੇ ਇਹ ਦੋਵਾਂ ਗੱਲਾਂ ਵਾਸਤੇ ਮੋਰਚਾ ਹੋਰ ਗਾਂਹ ਕਿਵੇਂ ਤੇਜ਼ ਹੋਵੇ। 2 ਐਕਸ਼ਨ ਪ੍ਰੋਗਰਾਮ ਸੀਗੇ। ਇੱਕ ਤਾਂ ਜਿਹੜੀ ਪ੍ਰਧਾਨ ਜੀ ਨੇ ਗੱਲ ਕਹੀ, ਬਿਲਕੁਲ ਪੂਰੇ ਦੇਸ਼ ਭਰ ਦੇ ਵਿੱਚ ਆਪਾਂ ਲੰਮੇ ਮਾਰਚ ਕੱਢਾਂਗੇ, ਜਾਗਰਤੀ ਹੋਣਗੇ ਮੁੱਦੇ ਨੂੰ ਉਭਾਰਨ ਵਾਸਤੇ ਵੀ ਆਹ ਪੂਰੇ ਦੇਸ਼ ਵਿੱਚ ਹੋ ਰਿਹਾ। ਹੁਣ ਦੇਖੋ ਪੰਜਾਬ ਹਰਿਆਣੇ 'ਚ ਮੰਡੀ ਆ, ਬਾਕੀ ਤਾਂ ਮੰਡੀ ਨਹੀਂ ਹੈਗੀ, ਉੱਥੇ ਤਾਂ ਮੰਡੀ ਨਹੀਂ ਹੈਗੀ, ਗੱਲ ਤਾਂ ਜਾਊ। ਉਦੋਂ ਕਾਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣੀਆਂ। ਇਹਦੇ ਨਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਬਰਥੀ ਛੱਡੂਗੀ, ਕਿਉਂਕਿ ਇੱਥੇ ਭਗਵੰਤ ਮਾਨ ਜੀ ਕਰ ਰਹੇ ਆ। ਹਰਿਆਣੇ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਊਗਾ, ਕਿਉਂਕਿ ਗ੍ਰਿਫਤਾਰੀਆਂ ਇਸ ਵੇਲੇ ਸੈਣੀ ਸਰਕਾਰ ਹੈ ਵਿੱਚ ਵਿਦ ਭਾਜਪਾ, ਤੇ ਉਹਦਾ ਵੀ ਉਹਦੇ ਵਿੱਚ ਯੋਗਦਾਨ ਉਹ ਵੀ ਅਰਥੀਆਂ ਨਾਲ ਅਸੀਂ ਮਿਕਸ ਕਰਕੇ ਸਾੜਾਂਗੇ। ਇਹ ਦੋਵਾਂ
ਸਟੇਟਾਂ ਵਿੱਚ ਅੱਡ ਹੋਊਗਾ। ਇੱਥੇ ਮੋਦੀ ਸਰਕਾਰ ਦੇ ਨਾਲ ਭਗਵੰਤ ਮਾਨ ਸਰਕਾਰ ਦੀ ਵਰਤੀ ਸਾੜਾਂਗੇ, ਕਿਉਂਕਿ ਫੈਸਲਾ ਇਹਨਾਂ ਦਾ ਹੈਗਾ। ਇਹ ਦੋ ਵੱਡੇ, ਜੇਕਰ ਫਿਰ ਵੀ ਠੀਕ ਆ, ਇਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਮਿਲਾਂਗੇ, ਫਿਰ ਵੀ ਜੇ ਸਰਕਾਰ ਕੋਈ ਅੱਠ ਸ਼ਾਇਦ ਵੱਡਾ ਐਕਸ਼ਨ, ਤੇ ਰੇਲ ਰੋਕੋ ਜਿਹੜਾ ਵਾ ਸਾਡਾ ਇਹ ਸ਼ੰਭੂ ਬਾਰਡਰ 7 ਤੋਂ ਬਾਅਦ ਸ਼ੰਭੂ ਬਾਰਡਰ ਤੇ ਸ਼ੁਰੂ ਕਰਾਂਗੇ ਆਪਾਂ, ਰੇਲਾਂ ਜਾਮ ਕਰਾਂਗੇ ਅਗਲੇ ਐਲਾਨ ਤੱਕ ਪੱਕੀਆਂ, 7 ਤੋਂ ਬਾਅਦ ਅਗੀਆਂ ਹੋਣਗੀਆਂ। ਜੇਕਰ ਨਹੀਂ ਸਰਕਾਰ ਮੰਨਦੀ, ਫਿਰ ਹੋਰ ਪੁਆਇੰਟ ਵੀ ਖੋਲੇ ਜਾ ਸਕਦੇ ਆ। ਫਿਰ ਦੇਖਾਂਗੇ ਅਸੀਂ ਗਾਹਾਂ ਸਾਡੀ ਕੋਸ਼ਿਸ਼ ਹੋਊਗੀ ਵੀ ਆਮ ਜਨਤਾ ਨੂੰ ਕੋਈ ਤਕਲੀਫ ਨਾ ਹੋਵੇ। 7 ਵਾਲੇ ਐਕਸ਼ਨ ਤੋਂ ਬਾਅਦ ਸਰਕਾਰ ਕੋਈ, ਇੱਕ ਤਾਂ ਪੰਜਾਬ ਸਰਕਾਰ ਮੰਡੀ ਬੋਰਡ ਦਾ ਜਿਹੜਾ ਨੋਟੀਫਿਕੇਸ਼ਨ ਕਰਾਂ ਡੀਨੋਟੀਫਿਕੇਸ਼ਨ ਕਰ ਲਵੇ, ਉਸੇ ਤਰ੍ਹਾਂ ਮਾਰਕੀਟ ਕਮੇਟੀਆਂ ਬਹਾਲ ਕਰੇ ਜਿਵੇਂ ਪਹਿਲੋਂ ਚੱਲ ਰਹੀਆਂ ਸੀ, ਉਦੋਂ ਪਛਾਂ ਜੇ। ਔਰ ਕੇਂਦਰ ਹਰਿਆਣਾ ਸਰਕਾਰ ਸਾਡੇ ਨੌਜਵਾਨਾਂ ਨੂੰ ਰਿਹਾ ਕਰੇ। ਹੋਰ ਵੀ ਕੋਈ ਮਸਲੇ ਹੈਗੇ ਆ ਬਾਰਡਰਾਂ ਦੇ, ਇਹ ਵੀ ਉੱਥੇ ਚਰਚਾ ਕਰਾਂਗੇ। ਜੇਕਰ ਨਹੀਂ 7 ਤੱਕ ਇਹ ਹੁੰਦੇ ਤਾਂ ਫਿਰ 9 ਨੂੰ ਸ਼ੰਭੂ ਬਾਰਡਰ ਤੇ ਪੱਕੀ ਰੇਲ ਜਾਮ ਹੋਊਗਾ। ਔਰ ਇਹ ਤੋਂ ਗਾਹਾਂ ਗੱਲ ਤੁਰੀ ਤਾਂ ਹੋਰ ਰੇਲ ਰੋਕੋ ਵੀ ਆਪਾਂ ਵਧਾਵਾਂਗੇ। ਇਹਦੇ ਨਾਲ ਜਿਹੜਾ ਆਪਾਂ ਪੂਰੇ ਦੇਸ਼ ਵਿੱਚ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਆ, ਲੱਖ ਜ਼ੋਰ ਲਾ ਰਿਹਾ। ਇੱਕ ਤਾਂ ਪਿਓ ਮਾਜਰਾ ਵਿੱਚ ਅਸੀਂ ਵੱਡੀ ਰੈਲੀ ਸ਼ਹੀਦੀ ਸਮਾਗਮ ਕਰਨ 'ਚ ਕਾਮਯਾਬ ਹੋਏ, ਇੱਕ ਮੌੜਾ ਮੰਡੀ ਤੁਸੀਂ ਦੇਖਿਆ ਅੰਬਾਲੇ 'ਚ, ਉਹਦੇ ਵਿੱਚ ਵੱਡੀ ਆਪਾਂ ਇੰਨੇ ਜ਼ਬਰ ਦੇ ਬਾਵਜੂਦ ਹਰਿਆਣੇ ਵਾਲਿਆਂ ਨੇ, ਔਰ ਇਹ ਗੱਲ ਤੋੜਤੀ ਵੀ ਇਹ ਪੰਜਾਬ ਦਾ ਅੰਦੋਲਨ ਨਹੀਂ ਹੈਗਾ, ਪੂਰੇ ਦੇਸ਼ ਦਾ ਅੰਦੋਲਨ ਆ। ਇਹ ਤੋਂ ਪਹਿਲਾਂ ਰਾਜਸਥਾਨ ਦੇ ਵਿੱਚ ਵੀ ਹੋ ਚੁੱਕੀ ਆ। ਔਰ ਇਹ ਤੋਂ ਗਾਹਾਂ ਅੱਜ ਅਸੀਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਘੱਲ ਦਿੱਤੀ ਤੁਹਾਨੂੰ ਖਬਰ, ਅਸੀਂ ਅੱਜ ਸ਼ੰਭੂ ਬਾਰਡਰ ਤੋਂ ਸਾਊਥ ਇੰਡੀਆ ਵਾਸਤੇ ਜਿਹੜੇ ਸ਼ਹੀਦੀ ਮਾਰਚ ਆਪਣਾ ਉਹ ਸ਼ੁਰੂ ਕਰਨ ਵਾਸਤੇ ਯਾਤਰਾ ਸ਼ੁਰੂ ਕੀਤੀ। ਗੱਡੀ ਇੱਥੇ ਆਈ ਆ, ਤੁਸੀਂ 2 ਮਿੰਟ ਸਾਨੂੰ ਇੱਥੋਂ ਵੀ ਦਿਓ। ਇੱਥੋਂ ਅਸੀਂ ਦਿੱਲੀ ਨੂੰ ਬਾਈ ਏਅਰ, ਸਾਡੇ ਜਿਹੜੇ ਕੋਆਰਡੀਨੇਟਰ ਆਏ ਨੇ ਸਾਊਥ ਇੰਡੀਆ ਦੇ, ਤਾਮਿਲਨਾਡੂ, ਪੌਂਡੀਚੇਰੀ ਤੇ ਕੇਰਲਾ ਲਈ, ਉਹ ਬਾਈ ਏਅਰ ਕੱਲ ਉੱਥੋਂ ਜਾਣਗੇ। ਤੇ ਉੱਥੇ ਵੀ ਵੱਡੀਆਂ ਜਿਹੜੀਆਂ ਵਾ ਆਪਾਂ ਸ਼ਹੀਦੀ ਸਮਾਗਮ ਮਹਾਂ ਪੰਚਾਇਤਾਂ ਕਰਾਂਗੇ ਸਾਊਥ ਇੰਡੀਆ ਦੇ ਵਿੱਚ, ਤੇ ਕਰਨਾਟਕਾ ਦਾ ਪ੍ਰੋਗਰਾਮ ਵੀ ਹੈਗਾ, ਡੱਲੇਵਾਲ ਸਾਹਿਬ ਤੁਹਾਨੂੰ ਦੱਸ ਦੇਣਗੇ। ਤਾਂ ਪੂਰੇ ਦੇਸ਼ ਵਿੱਚ ਗਾਹਾਂ ਹੋਰਨਾਂ ਸੂਬਿਆਂ 'ਚ ਵੀ ਅਸੀਂ ਕਰਕੇ ਸਰਕਾਰ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਅੰਦੋਲਨ ਕੱਲਾ ਪੰਜਾਬ ਦਾ ਵਾ, ਇਹ ਨੈਗੇਟਿਵ ਤੋੜ ਦਾਂਗੇ ਵੀ ਕੱਲਾ ਪੰਜਾਬ ਦਾ ਨਹੀਂ ਹੈਗਾ। ਜਿਹੜੇ ਪਿੰਡਾਂ 'ਚ ਪੋਸਟਰ ਲੱਗਣੇ ਆ, ਕਿਸੇ ਕਾਰਨ ਕਰਕੇ ਆਪਾਂ ਛੱਡ ਆਏ, ਤੁਹਾਨੂੰ ਡਿਜੀਟਲ ਮਾਧਿਅਮ ਰਾਹੀਂ ਉਹ ਪੋਸਟਰ ਭੇਜ ਦੇਣਾ ਆਪਾਂ ਥੋੜੀ ਦੇਰ, ਤੁਹਾਡੇ ਸਾਰੇ WhatsApp ਤੇ ਆ ਜਾਣਾ। ਜਿਹੜੇ ਪਿੰਡਾਂ ਦੇ ਵਿੱਚ ਅਸੀਂ ਸਵਾਲ ਕਰਨੇ, ਉਹਨਾਂ ਕੋਲ ਹਰ ਪਿੰਡ ਦੇ ਵਿੱਚ ਇੱਕ ਸਵਾਲਾਂ ਦਾ ਸ਼ਹੀਦ ਸੁਖਕਰਨ ਸਿੰਘ ਦੀ ਫੋਟੋ ਲਾ ਕੇ, ਹਰ ਪਿੰਡ ਦੇ ਵਿੱਚ ਸਾਡੇ 2 ਜਿੰਨੀ ਕਿਸੇ ਦੀ ਸਮਰੱਥਾ, ਸਾਨੂੰ ਹਰ ਪਿੰਡ ਵਾਲਿਆਂ ਨੂੰ ਇੱਥੋਂ ਬੇਨਤੀ ਆ ਵੀ ਉਹ ਜਿਹੜੇ ਸਵਾਲਾਂ ਜਵਾਬਾਂ ਵਾਲਾ ਪੋਸਟਰ ਆ ਉਹ ਹਰ ਪਿੰਡ ਵਿੱਚ ਲੱਗੇ। ਅੱਜ ਅਸੀਂ ਡਿਜੀਟਲ ਮਾਧਿਅਮ ਰਾਹੀਂ ਤੁਹਾਨੂੰ ਜਾਰੀ ਕਰ ਦਾਂਗੇ, ਹਰ ਪਿੰਡ ਲਾਵੇ। ਔਰ ਉਹਦੇ ਆਧਾਰ ਤੇ ਜਿਹੜਾ ਭਾਜਪਾ ਗਠਜੋੜ ਆ, ਉਹਨਾਂ ਕੋਲ ਜਿਹੜੇ ਸਵਾਲ ਕਰਨੇ ਆ, ਉਹ ਗੱਲ ਹਰ ਸੂਬਾ ਪੂਰੇ ਦੇਸ਼ ਭਰ ਵਿੱਚ ਹੋਊਗਾ। ਔਰ ਜੇ ਸਵਾਲਾਂ ਦੇ ਜਵਾਬ ਕਰਨ ਤੋਂ ਸਰਕਾਰ ਜਾਬਰ ਹੁੰਦੀ ਆ ਤੇ ਫਿਰ ਕਾਲੀਆਂ ਝੰਡੀਆਂ ਲਾ ਕੇ ਉਹਨਾਂ ਦਾ ਵਿਰੋਧ ਹੋਊਗਾ, ਔਰ ਫੁੱਲ ਫਲੱਡ ਅਸੀਂ ਵਿਰੋਧ ਕਰਾਂਗੇ। ਇਹ ਅੱਜ ਤੁਹਾਨੂੰ ਦੱਸਣਾ ਸੀਗਾ। ਧੰਨਵਾਦ। ਪੱਤਰਕਾਰ ਸਾਥੀਓ, ਜਿਵੇਂ ਕਿ ਪੰਧੇਰ ਸਾਹਿਬ ਨੇ ਕਿਹਾ, ਜੋ ਅਸਥੀ ਕਲਸ਼ ਯਾਤਰਾ ਚੱਲੀ ਹਰਿਆਣਾ ਦੇ ਵਿੱਚ, ਉਸ ਵਿੱਚ ਬਹੁਤ ਸਾਰੀਆਂ ਸਰਕਾਰ ਨੇ ਔਂਕੜਾਂ ਲਗਾਈਆਂ, ਬਹੁਤ ਵਾਰ ਰੋਕਣਾ ਚਾਹਿਆ, ਲੇਕਿਨ ਫਿਰ ਵੀ 22 ਤਰੀਕ ਨੂੰ ਮਾਜਰਾ ਪਾਊ ਹਿਸਾਰ ਦੇ ਵਿੱਚ, 27 ਤਰੀਕ ਨੂੰ ਰਾਜਸਥਾਨ ਦੇ ਰਤਨਪੁਰਾ ਦੇ ਵਿੱਚ ਤੇ 31 ਤਰੀਕ ਨੂੰ ਮੋੜਾ ਮੰਡੀ ਅੰਬਾਲਾ ਦੇ ਵਿੱਚ ਬਹੁਤ ਵੱਡੀਆਂ ਜਿਹੜਾ ਇੱਕ ਸ਼ਹੀਦੀ ਸਮਾਗਮ ਕੀਤਾ। ਤੇ ਹੁਣ ਆਉਣ ਵਾਲੀ ਟਾਈਮ ਦੇ ਵਿੱਚ ਦੱਖਣ ਭਾਰਤ ਦੇ ਕਰਨਾਟਕਾ ਦੇ ਵਿੱਚ 3 ਅਪ੍ਰੈਲ ਨੂੰ ਇੱਕ ਬਹੁਤ ਵੱਡਾ ਸ਼ਹੀਦੀ ਸਮਾਗਮ ਉੱਥੇ ਸ਼ੁਭ ਕਰਨ ਦੇ ਜੋ ਨਿਮਿਤ ਕੀਤਾ ਜਾ ਰਿਹਾ ਹੈ, ਉਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਦੱਖਣ ਭਾਰਤ ਦੇ ਜਿਹੜੇ ਸਾਥੀ ਨੇ ਉੱਥੇ ਪਹੁੰਚਣਗੇ। ਤੇ ਉਸ ਤੋਂ ਬਾਅਦ 11 ਤਰੀਕ ਨੂੰ ਉੜੀਸਾ ਦੇ ਵਿੱਚ ਕੀਤਾ ਜਾ ਰਿਹਾ ਹੈ ਇਹੀ ਸ਼ਹੀਦੀ ਸਮਾਗਮ, ਤੇ ਨਾਲ ਹੀ ਯੂਪੀ ਤੋਂ ਵੀ ਜਲਦ ਤਾਰੀਖ ਆ ਜੂਗੀ। ਸਾਡੇ ਕਈ ਜਗ੍ਹਾ ਤੇ ਅਸਥੀ ਕਲਸ਼ ਯਾਤਰਾ ਪੂਰੇ ਦੇਸ਼ ਭਰ ਪਹੁੰਚ ਚੁੱਕੇ ਨੇ, ਜਿਵੇਂ ਅੱਜ ਵੀ ਦੱਸਿਆ, ਅੱਜ ਵੀ ਜਿਹੜੇ ਦੱਖਣ ਭਾਰਤ ਵਾਸਤੇ ਹੋਰ ਵੀ ਜਾ ਰਹੇ ਨੇ ਅਸਥੀ ਕਲਸ਼ ਜੋ ਸ਼ੁਭ ਕਰਨ ਦੇ। ਸਾਥੀਓ, ਹਰਿਆਣੇ ਦੇ ਵਿੱਚ ਪਹਿਲੋਂ ਖੱਟਰ ਨੇ ਤੇ ਹੁਣ ਜੋ ਸੈਣੀ ਸਰਕਾਰ ਹੈ, ਇਸ ਅੰਦੋਲਨ ਨੂੰ ਦਬਾਉਣ ਵਾਸਤੇ ਕੋਈ ਜੋ ਜਿੰਨਾ ਵੀ ਜ਼ੋਰ ਲਗਾ ਸਕਦੇ ਲਗਾਇਆ, ਲੇਕਿਨ ਹਰਿਆਣਾ ਦੇ ਵਿੱਚ ਇਸ ਅੰਦੋਲਨ ਨੂੰ ਦਿਨ ਪਰ ਦਿਨ ਪ੍ਰਤੀ ਤਾਕਤ ਮਿਲ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿਰਸਾ ਤੇ ਕੈਥਲ ਦੇ ਵਿੱਚ ਵੀ ਇੱਕ ਬਹੁਤ ਵੱਡਾ ਸਮਾਗਮ ਕਰਨ ਜਾ ਰਹੇ ਹਾਂ, ਉਹ ਵੀ ਜਲਦ ਜੋ ਹੈ ਤਰੀਕਾਂ ਪੂਰੇ ਮੋਰਚਿਆਂ ਨਾਲ ਸਲਾਹ ਕਰਕੇ ਐਲਾਨ ਦਿੱਤੀਆਂ ਜਾਣਗੀਆਂ। ਤੇ ਇਹ ਅੰਦੋਲਨ ਨੂੰ ਪੂਰੇ ਦੇਸ਼ ਦਾ ਅੰਦੋਲਨ ਹੈ, ਕਿੰਨਾ ਵੀ ਸਰਕਾਰ ਦਬਾ ਲੇ, ਕਿੰਨਾ ਕੁਝ ਕਰ ਲੇ, ਇਹ ਪੂਰੇ ਦੇਸ਼ ਦੇ ਵਿੱਚ ਪੂਰੀ ਤਾਕਤ ਦੇ ਨਾਲ ਇਹ ਅੰਦੋਲਨ ਚੱਲ ਰਿਹਾ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਇਸ ਸਰਕਾਰ ਨੇ ਜੋ ਸਾਡੇ ਉੱਪਰ ਤਸੱਦਦ ਕੀਤੇ ਆ, ਉਹਨਾਂ ਦੀਆਂ ਪੂਰੀਆਂ, ਜਿਵੇਂ ਆਗੂ ਸਾਹਿਬਾਨ ਨੇ ਦੱਸਿਆ,
ਉਹ ਪੂਰੇ ਜਿਹੜੇ ਯਾਤਰਾ ਕੱਢਣੀਆਂ ਉਸ ਦੇ ਵਿੱਚ ਉਹ ਜਿਹੜੇ ਮੋਟਰ ਤੇ ਗੋਲੇ ਦਾਗੇ ਉਹਨਾਂ ਦੀਆਂ ਫੋਟੋਆਂ ਸਾਡੇ ਸ਼ਹੀਦ ਸੁਖਕਰਨ ਦੀ ਤੇ ਨਾਲ ਜਿਹੜੇ ਪ੍ਰਿਤਪਾਲ ਵਰਗੇ ਫੱਟੜ ਕੀਤੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਪੂਰਾ ਸਰਕਾਰ ਦਾ ਚਿਹਰਾ पूरी दुनिया तक पूरे आवाम तक नंगा करांगे। तकरीबन जो प्रोग्राम है वो लीडर साहबानों ने आपको बता दिए हैं। मैं थोड़ा हरियाणा के अंदर जो हालात हैं, जो सरकार ने वहाँ पर दिक्कतें दे रही है किसान साथियों, किसान लीडर साहबानों को, जैसे हम 16 तारीख से यात्रा शुरू करने की कोशिश की या की हमने, सरकार ने 16 तारीख से दब्स बनाने की कोशिश की, ये लीडर वहाँ ना आए, लिस्टें जारी की, प्रेशर बनाने की कोशिश की, गांवों में अगर किसान साथियों ने वहाँ प्रदर्शन करने की कोशिश किया, वहाँ पर मीटिंगें करने की कोशिश की, वहाँ भी सरकार ने गिरफ्तारियां करने की, लेकिन गांव वालों ने विरोध किया। काफी गांवों के अंदर फिर पुलिस वहाँ पर बैकफुट पर गई और उसके बावजूद भी मौड़ा के अंदर फिर जब हमारी अस्थि कलश यात्रा पहुंची, वहां पर समापन किया गया, हजारों की संख्या में किसान पहुंचे और पुलिस और प्रशासन ने बड़ी दबस बनाने की कोशिश की और उस प्रोग्राम को फैल करने के लिए हमारे नौजवानों की गिरफ्तारी भी की। अम्बाड़ा के अंदर नवदीप जलवेड़ा और गुरकीरत की, उससे पहले अनीस खड़कड़ की प्याऊ माजरा के अंदर हमारा प्रोग्राम था, भी वो सफल ना हो। वहां से अनीस खड़कड़ है हमारा नौजवान, जो खड़कड़ टोल के ऊपर काफी वहां पर उसकी जिम्मेदारी है, उसका वहां पर पहचान है। प्याऊ माजरे का फैल करने के लिए अनीस खड़कड़ को और मौड़ा मंडी का फैल करने के लिए नवदीप और उसके साथियों को। और खास बात, मोहाली से पकड़ा गया। पंजाब सरकार भी अपना स्पष्ट करे, वैसे तो कहती है मैं आंदोलन के साथ हूं और पूरा जोर लाकर गिरफ्तारियों में हरियाणा सरकार का साथ देती है। और जो मुकदमे दर्ज किए हैं नौजवानों के ऊपर, बेतुकी बातें, जो 28 तारीख को FIR उन्होंने दिखाई, 21 तारीख का मसला है, 28 तारीख तक कोई भी उन्होंने FIR जनतक नहीं की, कोई तथ्य नहीं है। आपने भी देखा होगा, कोई तथ्य के आधार के ऊपर गिरफ्तारी नहीं है। उल जलूल बातें उसके अंदर उन्होंने कही और उसके बावजूद भी उनका रिमांड लेकर नौजवानों का ना जाने आज उनसे मुलाकात होगी, किसी से मुलाकात नहीं करने दी अब तक। इनके ऐसे हालात सरकार से हम तो आपके माध्यम से पूछना चाहते हैं, क्या ये लोकतंत्र है? हम अपने आंदोलन करने के लिए अपने एक साथी को खो दिया हमने, नौजवान को, उसकी शहादत के लिए हमने अस्थि कलश यात्रा निकाली, श्रद्धांजलि समागम किया, इतना जबर। हरियाणा सरकार और पंजाब सरकार को इन सभी चीजों का भुगतान करने पड़ेगा। और अगर हमारी ये बातें ना मानी, 7 तारीख को हम अपने सभी देश के अंदर सभी अपना जिला हेडक्वार्टरों के प्रदर्शन करेंगे, पुतले फूकेंगे। और अगर फिर भी ना मानी तो शंभू वहां पर हमारा जो बॉर्डर है, रेल को रोकेंगे और पूरी मजबूती के साथ हरियाणा से साथी वहां पर पहुंचेंगे। फिर भी नहीं करेंगे, फिर भी जो अगला मोर्चा प्रोग्राम बनाएगा उसके तहत अपने साथियों को छुड़वाने के लिए पुरजोर कोशिश करेंगे। ਪੱਤਰਕਾਰ ਦੋਸਤੋ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਡੇ ਆਗੂਆਂ ਨੇ ਦੱਸਿਆ ਕਿ ਜਿਹੜੇ ਸਾਡੇ ਕਿਸਾਨ ਉਹ ਸਰਕਾਰ ਨੇ ਧੱਕੇ ਨਾਲ ਫੜੇ ਆ, ਉਹਨਾਂ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਵੀ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ। ਉਹਨਾਂ ਦੀ ਬਾਬਤ ਜਿਹੜਾ ਅਸੀਂ 7 ਤਰੀਕ ਨੂੰ ਭਾਜਪਾ ਸਰਕਾਰ ਦੇ ਟੋਟਲ ਭਾਰਤ ਦੇ ਵਿੱਚ ਉਹਨਾਂ ਦੇ ਪੁਤਲੇ ਫੂਕ ਰਹੇ ਹਾਂ ਔਰ ਬਹੁਤ ਵੱਡੇ ਇਕੱਠਾਂ ਦੇ ਨਾਲ ਉਹ ਇੱਕ ਮਾਰਚ ਕੀਤਾ ਜਾਊਗਾ ਸਾਰੇ ਸ਼ਹਿਰਾਂ ਦੇ ਵਿੱਚ, ਪਿੰਡਾਂ ਤੋਂ ਲੈ ਕੇ। ਔਰ ਜਿੰਨੇ ਵੀ ਸੁੱਤੇ ਪਏ ਲੋਕ ਨੇ ਔਰ ਸਰਕਾਰ ਦੇ ਸੁੱਤੇ ਪਏ ਆਗੂ ਨੇ, ਉਹਨਾਂ ਨੂੰ ਜਗਾਇਆ ਜਾਊਗਾ ਉਸ ਮਾਰਚ ਰਾਹੀਂ। ਤੇ ਉਦੋਂ ਲਾਸਟ ਦੇ ਵਿੱਚ ਪੁਤਲੇ ਫੂਕ ਕੇ ਸਰਕਾਰ ਦੀ ਜਿਹੜੀ ਗੁੰਡਾਗਰਦੀ ਆ ਉਹ ਸਾਰਾ ਲੋਕਾਂ ਨੂੰ ਦਿਖਾਇਆ ਜਾਊਗਾ। ਜਿਵੇਂ ਕਿ ਪੰਜਾਬ ਸਰਕਾਰ ਨੇ ਜਿਹੜੇ 9 ਸ਼ੈਲੋ ਘੋਸ਼ਿਤ ਕੀਤੇ ਆ ਮੰਡੀਆਂ ਬੰਦ ਕਰਕੇ, ਉਹਨਾਂ ਮੰਡੀਆਂ ਨੂੰ ਅਸੀਂ ਸਰਕਾਰ ਨੂੰ, ਇਹ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਵੀ ਦਿੰਦੇ ਹਾਂ ਔਰ ਦੱਸਦੇ ਹਾਂ ਵੀ ਉਹਨੂੰ ਵੀ ਅਸੀਂ ਜਿਹੜਾ ਪੰਜਾਬ ਸਰਕਾਰ ਦਾ ਵੀ 7 ਤਰੀਕ ਨੂੰ ਪੁਤਲਾ ਨਾਲ ਹੀ ਫੂਕਾਂਗੇ, ਕਿਉਂਕਿ ਉਹ ਵੀ ਮੋਦੀ ਸਰਕਾਰ ਦੇ ਔਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਚੱਲ ਰਹੀ ਆ। ਔਰ ਅਸੀਂ ਪੰਜਾਬ ਦੇ ਵਿੱਚ ਆਪਦੀਆਂ ਮੰਡੀਆਂ ਬੰਦ ਨਹੀਂ ਹੋਣ ਦਿਆਂਗੇ ਔਰ ਇੱਕ ਵੀ ਦਾਣਾ ਜਿਹੜਾ ਅਸੀਂ ਕਿਸਾਨਾਂ ਨੂੰ ਇਸ ਮਾਧਿਅਮ ਰਾਹੀਂ ਦੱਸਾਂਗੇ ਵੀ ਤੁਸੀਂ ਸ਼ੈਲੋ ਤੇ ਨਹੀਂ ਲਿਜਾਣਾ, ਜੇ ਸਰਕਾਰ ਸਾਨੂੰ ਕਿੰਨਾ ਵੀ ਕਹੇ। ਔਰ ਅਸੀਂ ਉਹ ਜਿਹੜੇ ਸ਼ੈਲੋ ਆ ਕਿਸੇ ਵੀ ਕੀਮਤ ਤੇ ਜਿਹੜੀ ਕਣਕ ਉੱਥੇ ਲਿਜਾਣ ਨਹੀਂ ਦੇਵਾਂਗੇ ਤੇ ਜਿਹੜੀਆਂ ਆਪਦੀਆਂ ਮੰਡੀਆਂ ਉਹ ਪੰਜਾਬ ਦੇ ਵਿੱਚ ਬਰਕਰਾਰ ਰੱਖਾਂਗੇ। ਸੋ ਜਿਹੜੀਆਂ ਸਾਡੀਆਂ ਇਹ ਇਸ ਤੋਂ ਬਾਅਦ ਜਿਵੇਂ ਕਿ ਸਰਕਾਰ ਨੇ, ਜੇ ਮੋਦੀ ਸਰਕਾਰ ਨੇ, ਭਾਜਪਾ ਸਰਕਾਰ ਨੇ, ਜੇ ਉਹ ਸਾਡੇ ਕਿਸਾਨ ਰਿਆ ਨਾ ਕੀਤੇ, ਉਸ ਤੋਂ ਬਾਅਦ ਅਸੀਂ ਜਿਹੜਾ ਰੇਲ ਰੋਕੋ ਅੰਦੋਲਨ ਆ ਉਹ ਜਲਦੀ ਹੀ ਉਹ ਜਿਹੜਾ 7 ਤੋਂ ਬਾਅਦ ਅਸੀਂ ਐਲਾਨ ਕਰਕੇ ਉਹ ਨਵਾਂ ਸੰਘਰਸ਼ ਵਿੱਢਣ ਦੀ ਤਿਆਰੀ ਕਰਾਂਗੇ। ਇਸ ਤੋਂ ਬਾਅਦ ਬਸ ਉਹ ਸਵਾਲ ਲੈ ਲਓ। ਠੀਕ ਹੈ, ਗੱਲਬਾਤ ਆ ਗਈ ਸਾਰੀ। ਟੋਟਲ ਕਿੰਨੇ ਇੱਕ ਸਵਾਲ। ਹਾਂ,
ਅਰੈਸਟ 6 5 5 5 ਇਸ ਵੇਲੇ 5 ਮੈਂ ਨਾਮ ਬੋਲਤੇ ਆ, ਫਿਰ ਵੇਖੋ ਤਾਂ ਮੈਂ ਫਿਰ ਬੋਲ ਦਿੰਦਾ। ਹਰਿਆਣੇ ਦੀ ਜੇਲ੍ਹ 'ਚ ਸਾਰੇ। ਸਾਰੇ ਹਰਿਆਣੇ 'ਚ ਨੇ। ਰਵਿੰਦਰ ਸਿੰਘ ਰਵੀ ਮੁਰਾਦਵਾਲਾ ਫਾਜ਼ਿਲਕਾ ਡਿਸਟ੍ਰਿਕਟ ਤੋਂ ਹੈ। ਅਮਰਜੀਤ ਸਿੰਘ ਨਵਾਂ ਸ਼ਹਿਰ ਤੋਂ ਹੈ, ਖਟਕੜ ਕਲਾਂ ਤੋਂ ਹੈ। ਇਹ ਅਨਸ਼ਨ ਤੇ ਵੀ ਨੌਜਵਾਨ ਬੈਠਾ ਹੈ। ਅਕਸ਼ੇ ਨਰਵਾਲ ਹੋਰਾਂ ਦੀ ਮਤਲਬ ਰਿਹਾਈ ਹੋ ਚੁੱਕੀ ਹੈ। ਅਨੀਸ਼ ਖਟਕੜ ਜੇਲ੍ਹ 'ਚ ਹੈ ਜੀ। ਨਵਦੀਪ ਤੇ ਗੁਰਕੀਰਤ ਇਹ ਦੋਨੋਂ ਵੀ ਜੇਲ੍ਹ 'ਚ ਨੇ। ਧੰਨਵਾਦ ਸਾਹਿਬ। ਇਹ ਚੀਜ਼ ਦੱਸੋ ਕਿ ਜਾਣਗੇ ਤਾਂ ਅਲਟੀਮੇਟਲੀ ਕਿਸਾਨ ਹੀ ਉੱਥੇ ਸਾਈਡ ਦੇ ਵਿੱਚ ਜੇ ਕੰਟਰੈਕਟ ਜਾਣਗੇ ਉਹਨਾਂ ਨੂੰ ਰੋਕਣ ਲਈ ਜਾਂ ਉਹਨਾਂ ਲਈ ਕੋਈ ਐਸਾ ਐਲਾਨ ਹਾਂ ਜਾਂ ਪੂਰੀ ਵਰਤੋਗੇ ਪਿਆਰ ਨਾਲ ਨਹੀਂ ਕਿਵੇਂ ਕਹੋਗੇ? ਦੇਖੋ ਕਿ ਲਾਈਨਾਂ ਉੱਤੇ ਲੱਗਣੀਆਂ ਬੜਾ ਇੰਪੋਰਟੈਂਟ ਸਵਾਲ ਹੈ ਤੁਹਾਡਾ ਇਹ। ਅਸੀਂ ਅੱਜ ਹਜੇ ਕਣਕਾਂ ਖੜੀਆਂ ਨੇ, ਅਸੀਂ ਕਿਸਾਨਾਂ ਨੂੰ ਸਾਡੀ ਕੋਸ਼ਿਸ਼ ਹੈ ਕਿ ਸਮਝਾਵਾਂਗੇ ਕਿ ਦੋਸਤੋ ਇਹ ਉਹੀ ਕੰਮ ਹੋ ਰਿਹਾ ਜਿਹਦੀ ਖਾਤਰ ਪੂਰਾ ਦੇਸ਼ 1 ਸਾਲ 13 ਮਹੀਨੇ ਪੂਰੇ ਦਿੱਲੀ ਦੇ ਬਾਰਡਰਾਂ ਤੇ ਬਹਿ ਕੇ ਲੜਿਆ ਹੈ। ਮੰਡੀਆਂ ਖਤਮ ਕਰਨ ਵਾਸਤੇ ਉਹ ਕਾਨੂੰਨ ਆਏ ਸੀ ਔਰ ਇਹਦੇ ਰਾਹੀਂ ਵੀ ਮੰਡੀਆਂ ਖਤਮ ਕੀਤੀਆਂ ਜਾ ਰਹੀਆਂ ਨੇ। ਸੋ ਅਸੀਂ ਸਮਝਾਉਣ ਦੇ ਵਿੱਚ ਸਫਲ ਹੋਵਾਂਗੇ। ਵਾਹਿਗੁਰੂ ਕਿਰਪਾ ਕਰੇ ਤਾਂ ਹੀ ਐਡਵਾਂਸ ਸ਼ੁਰੂ ਕੀਤਾ ਪ੍ਰੋਗਰਾਮ ਕਿ ਕੱਲੇ ਕਿਸਾਨ ਤੱਕ ਅਸੀਂ ਲੈ ਕੇ ਜਾਵਾਂਗੇ। ਤੁਹਾਡੇ ਚੈਨਲ ਦੇ ਚੈਨਲਾਂ ਦੇ ਮਾਧਿਅਮ ਤੋਂ ਵੀ ਅਸੀਂ ਅਪੀਲ ਕਰਦੇ ਹਾਂ ਹਰ ਇੱਕ ਕਿਸਾਨ ਨੂੰ ਕਿ ਇਹਨੂੰ ਥੋੜੀ ਜਿਹੀ ਗੱਲ ਦਾ ਲਾਲਚ ਨਾ ਮੰਨ ਲਿਓ ਕਿ ਮੇਰਾ ਛੇਤੀ ਕੰਮ ਛੁੱਟ ਗਿਆ ਖੜਾ, ਮੇਰਾ ਕੰਮ ਨਿਬੜ ਗਿਆ, ਉੱਥੇ ਕੋਈ ਸ਼ਾਇਦ ਮੈਨੂੰ ਕੋਈ ਫਾਇਦਾ ਹੋ ਜੇ। ਵੱਡਾ ਨੁਕਸਾਨ ਇਹ ਹੋਣਾ ਕਿ ਆਪਣੀਆਂ ਮੰਡੀਆਂ ਖਤਮ ਹੋਣਗੀਆਂ, ਮੰਡੀਆਂ ਖਤਮ ਹੋਈਆਂ ਤਾਂ ਐਫਸੀਆਈ ਖਤਮ ਹੋਏਗੀ, ਐਫਸੀਆਈ ਖਤਮ ਹੋਈ ਤਾਂ ਤੁਹਾਡਾ ਹਾਲ ਵੀ ਯੂਪੀ ਤੇ ਬਿਹਾਰ ਵਾਲਾ ਹੋਣਾ ਹੈ। ਸੋ ਇਸ ਕਰਕੇ ਮੰਡੀਆਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ। ਜਿੱਡੀ ਵੱਡੀ ਲੜਾਈ ਅਸੀਂ ਉੱਥੇ ਲੜ ਕੇ ਆਏ ਹਾਂ, ਅੱਜ ਇੱਥੇ ਤਕੜੇ ਹੋਵੋ। ਕੋਈ ਵੀ ਕਿਸਾਨ ਹੱਥ ਜੋੜ ਕੇ ਬੇਨਤੀ ਹੈ ਸਾਡੀ ਕਿ ਕਿਸੇ ਸੈਲੋ ਦੇ ਵਿੱਚ ਕੋਈ ਦਾਣਾ ਇੱਕ ਵੀ ਨਾ ਲੈ ਕੇ ਜਾਵੇ। ਚਲ ਇੱਕ ਗੱਲ ਰਹਿ ਗਈ ਸੀ, ਇੱਕੋ ਬੇਨਤੀ। ਇੱਕ ਤਾਂ ਅੱਜ ਅਸੀਂ ਸੱਦਾ ਦੇਵਾਂਗੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੂੰ ਕਿ ਉਹ ਬਰਾਬਰ ਤੇ ਆਉਣ। ਇੱਕ ਮੰਡੀ ਵਿੱਚ ਜਿੰਨੇ ਵੀ ਲੇਬਰਸ ਆ ਉਹ ਤੇ ਜਿਹੜੇ ਟਰਾਂਸਪੋਰਟਰ ਆ ਅਸਲ ਤਾਂ, ਕਿਉਂਕਿ ਦੇਖੋ ਕਾਰਪੋਰੇਟ ਨੇ ਟਰਾਂਸਪੋਰਟ ਵੀ ਆਪਣੀ ਬਣਾ ਲੈਣੀ ਆ, ਉਹਨਾਂ ਦੇ ਐਲਾਨ ਤੇ ਆ। ਤੋ ਇਹ ਤਿੰਨਾਂ ਨੂੰ ਪ੍ਰਭਾਵਿਤ ਕਰਨਾ ਅਸੀਂ ਸੱਦਾ ਦੇਵਾਂਗੇ ਵੀ ਇਸ ਅੰਦੋਲਨ ਦੇ ਵਿੱਚ ਸਾਰੇ ਅਸੀਂ ਲੜ ਕੇ, ਚਾਹੇ ਮੁਲਾਜ਼ਮ ਆ, ਚਾਹੇ ਮਜ਼ਦੂਰ ਆ, ਚਾਹੇ ਪੱਲੇਦਾਰ ਆ, ਚਾਹੇ ਟਰਾਂਸਪੋਰਟਰ ਆ, ਫੈਕਟਰ ਹੋਣੇ, ਉਹ ਇਕੱਠੇ ਹੋ ਕੇ ਸਰਕਾਰ ਦੇ ਵਿਰੋਧ ਵਿੱਚ ਖੜੀ। ਇੱਕ ਇਹਦੇ ਵਿੱਚ ਹੀ ਇੱਕ ਜਿਹੜੀ ਤੁਸੀਂ ਸਵਾਲ ਕੀਤਾ ਸੀ, ਇੱਕ ਮਿੰਟ ਮੰਡੀਆਂ ਲਾਣਾ ਸੀ ਕਾਂਗਰਸ ਸਰਕਾਰ ਨੇ 2008 ਤੋਂ ਐਲਾਨਿਆ ਜਾ ਰਿਹਾ ਹੈ। 2008 ਵਿੱਚ ਜਿਹੜਾ ਵੋਟਰੀ ਸਾਈਨੋ ਬਣਿਆ ਸੀ ਉਹ ਸਭ ਤੋਂ ਪਹਿਲਾਂ 2008 ਵਿੱਚ ਐਲਾਨਿਆ ਗਿਆ। ਉਸ ਤੋਂ ਬਾਅਦ ਜਦੋਂ ਸਾਈਨੋਸ ਬਣਦੇ ਗਏ ਨੇ ਉਹ ਹਮੇਸ਼ਾ ਓਪਨ ਮਾਰਕੀਟ ਕਰ ਦਿੱਤੇ ਤੇ ਫਿਰ ਅੱਜ ਕਿਉਂ ਪ੍ਰੋਟੈਸਟ ਹੋ ਰਿਹਾ ਹੈ? ਪਹਿਲਾਂ ਕਦੀ ਕਿਉਂ ਨਹੀਂ ਹੋਇਆ? ਨਾਲੇ ਇੱਕ ਚੀਜ਼ ਹੋਰ, ਸਾਰੀਆਂ ਸ਼ਰਤਾਂ ਉਹਨਾਂ ਦੇ ਮੰਡੀ ਵਾਲੀ ਲਾਗੂ ਹੁੰਦੀਆਂ। ਠੀਕ ਹੈ। ਇਹ ਵੀ ਕਹਿ ਚੁੱਕੀ ਹੈ ਵੀ ਜਿਹੜੀ ਨਾਲ ਦੀਆਂ ਮੰਡੀਆਂ ਨੇ ਉਹ ਬੰਦ ਨਹੀਂ ਕੀਤੀਆਂ ਜਾਣਗੀਆਂ। ਫਿਰ ਅੱਜ ਪ੍ਰੋਟੈਸਟ ਦਾ ਕੀ ਕਾਰਨ ਹੈ? ਦੋ ਗੱਲਾਂ, ਉਵੇਂ ਇਹ ਨੀਤੀਆਂ 1992 ਦੀਆਂ ਆਈਆਂ। ਕੋਈ ਕਹੇ ਵੀ ਅੱਜ ਕਿਉਂ ਵਿਰੋਧ? ਅਸੀਂ ਜਦੋਂ ਲੋਕਾਂ ਨੂੰ ਜਗਾਉਣ 'ਚ ਕਾਮਯਾਬ ਹੋ ਗਏ, ਜਦੋਂ ਇਫੈਕਟ ਕਰਨਾ ਹੈ, ਜਦੋਂ ਜਾਂ ਉਹਦੇ ਪ੍ਰਭਾਵ ਪੂਰੇ ਟਿਕਾ ਕੇ ਆਏ। ਇੱਥੇ ਤਾਂ ਵੱਡਾ ਇੱਕ ਬੁੱਧੀਜੀਵੀ ਤਬਕਾ, ਇੱਕ ਵੱਡੇ ਤਬਕੇ, ਚਾਹੇ ਮੀਡੀਆ ਦੇ ਵਿੱਚੋਂ ਵੀ ਕੁਝ ਸਾਥੀ, ਸਾਰੇ ਨਹੀਂ ਕਹਿਦੇ, ਉਹਨੂੰ ਪ੍ਰਚਾਰਦੇ ਰਹੇ ਵੀ ਇਹਦੇ ਨਾਲ ਤਾਂ ਦੇਸ਼ ਬਹੁਤ ਅੱਗੇ ਜਾਣਾ, ਬਹੁਤ ਵਧੀਆ ਹੋਣਾ। ਇਹ ਦੋ ਤਰ੍ਹਾਂ ਦੀ ਇੱਕ ਹਮੇਸ਼ਾ ਟਕਰਾਵੀਂ ਗੱਲ ਹੁੰਦੀ ਆ, ਦੋ ਵਿਚਾਰ ਹੁੰਦੇ ਅੱਡ ਅੱਡ। ਜਦੋਂ ਜੋ ਫੈਕਟ ਪਿਆ ਉਹ ਕਹਿੰਦੇ ਵੀ ਆਹ ਠੀਕ ਸੀਗੀ, ਜਦੋਂ ਉਹ ਗੱਲ ਕਹਿੰਦੇ ਸੀ ਹੁਣ ਠੀਕ ਆ। ਤੋ ਚਾਹੇ ਫੈਸਲੇ ਪਹਿਲੋਂ ਹੋ ਰਹੇ ਨੇ, ਇਹ 'ਚ ਕੋਈ ਰੌਲਾ ਨਹੀਂ ਹੈ, ਫੈਸਲੇ ਤਾਂ ਪਹਿਲੋਂ ਹੋਏ ਨੇ। ਅਰੇ ਇਹ ਚੀਜ਼ਾਂ ਪਹਿਲੋਂ ਜਿਹੜੇ ਵਿਕਸਿਤ ਮੁਲਕ ਆ ਉਹਨਾਂ 'ਚ ਲਾਗੂ ਕੀਤੀਆਂ ਜਾ ਚੁੱਕੀਆਂ ਨੇ, ਮਾੜੇ ਪ੍ਰਭਾਵ ਵੀ ਅੱਜ ਆ ਰਹੇ ਨੇ। ਹੁਣ ਕਿਉਂਕਿ ਸਰਕਾਰ ਨੰਗੀ ਚਿੱਟੀ ਸਾਹਮਣੇ ਆ ਗਈ, ਜਿਹੜੇ ਛੋਟੇ-ਮੋਟੇ ਫੈਸਲੇ ਸੀ ਉਹ ਇੰਨੇ ਜ਼ਿਆਦਾ ਜ਼ੋਰ ਨਾਲ ਆਏ ਨਹੀਂ, ਉਹਨੇ ਉੱਭਰ ਨਹੀਂ ਸਕੇ। ਵਿਰੋਧ ਤਾਂ ਅਸੀਂ ਪਹਿਲੇ ਦਿਨ ਤੋਂ ਵੀ ਕਰਦੇ ਰਹੇ, ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਲੜਦੀਆਂ ਰਹੀਆਂ ਲੰਮੇ ਸਮੇਂ ਤੋਂ, ਪਰ ਦਿੱਲੀ ਵਾਲੇ ਮੋਰਚੇ ਤੋਂ ਪਹਿਲੋਂ ਜਾਂ ਪੰਜਾਬ ਜਿਹੜਾ ਅੰਦੋਲਨ ਚੱਲਿਆ ਉਸ ਤੋਂ ਪਹਿਲਾਂ ਉੱਭਰ ਰਹੀਆਂ ਕਦੀ, ਜਾਂ ਸਾਡੇ ਮੁੱਦੇ ਐਡੇ ਜ਼ਿਆਦਾ ਉੱਭਰੇ ਨਹੀਂ ਹੈਗੇ। ਅਸੀਂ ਜ਼ੋਰ ਨਾਲ ਆ ਗਏ ਜਦੋਂ ਸਾਡੀਆਂ ਜ਼ਮੀਨਾਂ ਤੇ ਹਮਲਾ ਹੋਇਆ। ਹੁਣ ਕਿਉਂਕਿ ਮੁੱਦੇ ਉੱਭਰੇ ਨੇ, ਗੱਲ ਉੱਭਰ ਕੇ ਸਾਹਮਣੇ ਆਈ ਆ, ਹੁਣ ਤਾਂ WTO ਤੇ ਖੁੱਲ ਕੇ ਵਾਰ ਹੋ ਰਿਹਾ। ਸਧਾਰਨ ਕਿਸਾਨ ਵੀ ਸਮਝਦਾ ਵੀ WTO ਦੀ ਨੀਤੀ ਕੀ ਆ, ਵਿਸ਼ਵ ਵਪਾਰ ਸੰਸਥਾ ਕੀ ਹੈਗੀ ਆ। ਹੁਣ ਜਦੋਂ ਮੁੱਦੇ ਉੱਭਰੇ ਨੇ, ਹੁਣ ਸਾਫ਼ ਲੱਗ ਗਿਆ ਵੀ ਇਹ ਤਾਂ ਸਿੱਧਾ ਨੁਕਸਾਨ ਕਰਨਗੇ। ਹੁਣ APMC ਐਕਟ ਬਾਰੇ ਪਹਿਲਾ ਕਾਨੂੰਨ ਵੀ ਇਹੀ ਕਹਿੰਦਾ ਸੀ, ਜਿਹੜੇ ਸਾਨੂੰ ਬਹੁਤ ਸਮਝਾਉਂਦੇ ਸੀ ਭਾਜਪਾ ਵਾਲੇ, ਇਹ ਕੁਛ ਨਹੀਂ ਹੋਣਾ ਜੀ, ਇਹ ਬਣੀ ਰਹੂਗਾ ਜੀ, ਇਹੀ ਗੱਲਾਂ ਹੁਣ ਕਰੀ ਜਾਂਦੇ ਆ, ਇਹ ਤਾਂ ਬਣੀਆਂ ਰਹਿਣੀਆਂ। ਦੇਖੋ ਜੇ ਤੁਸੀਂ ਕਹਿੰਦੇ ਹੋ ਰੁਜ਼ਗਾਰ ਦੇਣਾ, ਤੁਸੀਂ ਮਰਜ਼ ਕਿਉਂ ਕਰ ਰਹੇ ਜੇ ਸਾਨੂੰ ਦੱਸੋ। ਜੇ ਰੁਜ਼ਗਾਰ ਦੇਣ ਦੀ ਤੁਹਾਡੀ ਪਾਲਿਸੀ ਆ, ਮੰਡੀ ਦਾ ਕਮਾਈ ਵਾਲਾ ਅਦਾਰਾ ਵਾ, ਇੱਥੋਂ ਤਾਂ ਤੁਹਾਨੂੰ ਫੀਸ ਆਉਣੀ ਆ, ਪੈਸੇ ਆਉਣੇ ਆ, ਉਹ 'ਚ ਤੁਸੀਂ ਉਹਨੂੰ ਕਿਉਂ ਤੋੜ ਰਹੇ ਜੇ। ਇਹ ਨਿੱਜੀਕਰਨ ਦੀ ਨੀਤੀ ਆ। ਇੱਕ ਤਾਂ ਰੁਜ਼ਗਾਰ ਖਤਮ ਕਰਨਾ,
ਇੱਕ ਉੱਥੇ ਜਿਹੜੀ ਲੇਬਰ ਆ ਉਹਨੂੰ ਖਤਮ ਕਰਨਾ, ਆਲਟਰਨੇਟਰੀ ਪਾਲਿਸੀ ਆ ਉਹਨਾਂ ਦੀ। ਜੇ ਮੰਡੀਆਂ ਤੋਂ ਉਹਨਾਂ ਦਾ ਕਬਜ਼ਾ ਹੋ ਗਿਆ, ਕੰਪਿਊਟਰਾਈਜ਼ ਸਿਸਟਮ ਹੋਊਗਾ, ਉਹਨਾਂ ਨੂੰ 10 ਬੰਦੇ ਚਾਹੀਦੇ ਸਾਰੀ ਮੰਡੀ ਦੇ ਵਿੱਚ ਲਾਉਣ ਲਈ, ਸਾਰਾ ਮਸ਼ੀਨਰੀਕਰਨ ਹੋਊਗਾ, ਲੇਬਰ ਚਾਹੀਦੀ ਨਹੀਂ ਹੈ। ਤਾਂ ਉਧਰ ਉਹ ਵੱਧ ਰਹੇ ਨੇ, ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਅੱਜ ਵੀ ਭਾਈ ਇੱਧਰ ਵਧਣ ਤੁਹਾਨੂੰ ਨਹੀਂ ਦੇਣਾ। ਜਦੋਂ ਉਹ ਨੰਗੇ ਚਿੱਟੇ ਆ ਕੇ ਸਾਡੇ ਸਾਹਮਣੇ ਆ ਗਏ, ਅਸੀਂ ਵੀ ਫੈਸਲਾ ਕਰ ਲਿਆ, ਇਹ ਤੋਂ ਕਹਾਂ ਹੋਰ ਤਿੱਖੇ ਫੈਸਲੇ ਕਰਨੇ ਅਸੀਂ। ਤੁਹਾਡੀ ਲਾਈਨ ਸੀ ਐਮਐਸਪੀ ਦੀ, ਉਹ ਲਾਈਨ ਤੁਹਾਡੀ ਇੱਕ ਮਿੰਟ, ਤੁਸੀਂ ਹੋਰ ਮੁੱਦੇ ਐਡ ਕਰਦੇ ਨੇ, ਐਮਐਸਪੀ ਦੀ ਕੀ ਮੁੱਦੇ ਦੀ ਲਾਈਨ ਤੁਹਾਡੀ ਕਿਤੇ ਲਿਖਦੀ ਨਹੀਂ ਨਹੀਂ ਨਹੀਂ, ਹਾਏ ਰੱਬ ਜੀ, ਕਮਾਲ ਦੇ ਬੰਦੇ ਹੋ ਤੁਸੀਂ, ਪੱਤਰਕਾਰ ਹੋ ਗਏ ਵੀ ਸਵਾਲ ਪਤਾ ਨਹੀਂ ਕਿਹਦੇ ਕਰੀ ਜਾਂਦੇ ਹੋ ਤੁਹਾਡੇ। ਇੱਕ ਮਿੰਟ ਰੁਕਿਓ ਮਾੜਾ ਜਿਹਾ, ਨਹੀਂ 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 ਨਹੀਂ, ਤੁਸੀਂ ਇਹਨੂੰ ਆਏ ਨਾ ਲਓ। ਲੜਾਈ ਜਿਹੜੀ ਅਸੀਂ ਬਾਰਡਰਾਂ ਤੇ ਬੈਠੇ ਕਾਹਦੇ ਲਈ ਬੈਠੇ ਆ? ਜੇ ਤਾਂ ਅਸੀਂ ਧਰਨੇ ਚੱਕ ਕੇ ਤੁਰ ਗਏ ਹੋਈਏ ਨਾ, ਫਿਰ ਤਾਂ ਤੁਹਾਡਾ ਸਵਾਲ ਹੈ ਵੀ ਉਹ ਲੜਾਈ ਛੱਡਤੀ, ਉਹ ਤਾਂ ਲੜਾਈ ਐਜ ਇਟ ਇਜ਼ ਜਾਰੀ ਹੈ। ਲੇਕਿਨ ਇੱਕ ਗੱਲ ਵਿਜੇ ਜੀ ਬੜੀ ਇੰਪੋਰਟੈਂਟ ਹੈ। ਮੰਨ ਲਓ ਅਸੀਂ ਸਫ਼ਰ ਤੈਅ ਕਰਨਾ ਹੈ, ਸਫ਼ਰ ਤੈਅ ਕਰਦਿਆਂ ਸਾਡੀ ਜੁੱਤੀ ਦੇ ਵਿੱਚ ਕੰਡਾ ਪੈ ਵੱਜ ਗਿਆ, ਰੋੜੀ ਵੱਜ ਗਈ, ਉਹ ਸਾਨੂੰ ਸਫ਼ਰ ਤੈਅ ਨਹੀਂ ਕਰਨ ਦਿੰਦੀ, ਉਹ ਸਾਨੂੰ ਰੋੜੀ ਉਹ ਕੰਡਾ ਕੱਢਣਾ ਪਏਗਾ। ਇਹ ਉਹ ਕੰਡਾ ਰਸਤੇ ਤੁਰੇ ਜਾਂਦਿਆਂ ਦੇ ਚੁਭੇ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਸੀ ਕਿ ਉਹ ਕਹਿੰਦੇ ਜੀ ਮੰਡੀਆਂ ਤੇ ਕੋਈ ਪ੍ਰਭਾਵ ਨਹੀਂ ਪਏਗਾ, ਮੰਡੀਆਂ ਜਾਰੀ ਰਹਿਣਗੀਆਂ। ਮੈਂ ਪਿਛਲੀ ਵਾਰੀ ਮੋਗੇ ਡਿਸਟ੍ਰਿਕਟ ਦੇ ਵਿੱਚ ਜਿਸ ਵੇਲੇ ਡਕਰੂ ਵਾਲੇ ਸੈਲੋ ਨੂੰ ਇਹਨਾਂ ਨੇ ਮੰਡੀ ਐਲਾਨਿਆ, ਔਰ ਉਹਦਾ ਪ੍ਰਭਾਵ ਇੰਨਾ ਆਇਆ ਕਿ 30 ਮੰਡੀਆਂ ਉਸ ਏਰੀਏ ਦੀਆਂ ਬੰਦ ਹੋਈਆਂ ਨੇ। ਮੈਂ ਉਹਨਾਂ ਦੀ ਵੀਡੀਓ ਦਿਖਾ ਸਕਦਾ ਜਿੱਥੇ ਲੋਕਾਂ ਨੇ ਪਾਥੀਆਂ ਪੱਥੀਆਂ ਨੇ, ਜਿੱਥੇ ਆੜਤੀਏ ਗਏ ਤੱਕ ਨਹੀਂ, ਜਿੱਥੇ ਉਹਨਾਂ ਦੀ ਲੇਬਰ ਗਈ ਤੱਕ ਨਹੀਂ, ਤਾਂ ਫਿਰ ਉਹ ਮੰਡੀਆਂ ਬੰਦ ਕਰ ਰਹੇ ਨੇ ਇੱਕ ਤਰੀਕੇ ਨਾਲ ਜੀ। ਦੂਜਾ 2 ਲੱਖ ਟਨ ਦੀ ਕਪੈਸਿਟੀ ਆ ਅਡਾਨੀ ਦੀ, ਉੱਥੇ ਸੈਲੋ ਦੀ, ਅਡਾਨੀ ਵਾਲੇ ਦੀ ਸਿਰਫ 10 ਬੰਦਿਆਂ ਦੀ ਲੇਬਰ 2 ਲੱਖ ਟਨ ਜਿਹੜੀ ਕਣਕ ਆ ਉਹਦੀ ਸਾਂਭ ਸੰਭਾਈ ਜਿਹੜੀ ਕਰ ਲੈਂਦੀ ਹੈ। ਸੋ ਉਸ ਇਲਾਕੇ ਦੇ ਜਿੰਨੇ ਮਜ਼ਦੂਰ ਭਾਈਚਾਰਾ ਸੀ ਆਪਣਾ, ਉਹ ਸਾਰੇ ਵਿਹਲੇ ਹੋ ਗਏ। ਸੋ ਜਿਹੜੀ ਪਹਿਲਾਂ ਗੱਲ ਕਹੀ ਸੀ, ਇਹਦੇ ਨਾਲ ਇਕੱਲਾ ਕਿਸਾਨਾਂ ਦਾ ਨਹੀਂ, ਹਰ ਵਰਗ ਦਾ ਨੁਕਸਾਨ ਆ ਤੇ ਹਰ ਵਰਗ ਹੀ ਜੁੜਿਆ ਵਾ। ਸੋ ਡੱਲੇਵਾਲ ਨੇ ਜਿਵੇਂ ਕਿਹਾ ਵਾ, ਉਹ ਕੰਡਾ ਕੱਢਣਾ ਇਹ ਬਹੁਤ ਜ਼ਰੂਰੀ ਆ ਅੱਗੇ ਵਧਣ ਵਾਸਤੇ। ਤੁਸੀਂ ਗੱਲ ਕੀਤੀ ਹੈ, ਤੁਸੀਂ ਸਰਕਾਰ, ਪੰਜਾਬ ਸਰਕਾਰ ਦੇ ਦੇਸ਼ ਦੀ ਅੱਜ ਗੱਲ ਕੀਤੀ ਹੈ, ਤੁਸੀਂ ਕੀ ਇਹ ਕਹਿ ਰਹੇ ਹੋ ਕਿ ਪੰਜਾਬ ਆਮ ਆਦਮੀ ਪਾਰਟੀ ਦੇ ਬੀਜੇਪੀ ਮੇਰੇ ਕੋਲ ਨਹੀਂ ਕਿ ਤੁਸੀਂ ਨਹੀਂ, ਦੇਖੋ ਦੇਸ਼ ਦੀ ਕੋਈ ਵੀ ਸਰਕਾਰ ਇਹਨਾਂ ਨੀਤੀਆਂ ਤੇ ਕਾਰਪੋਰੇਟ ਦੇ ਖਿਲਾਫ ਨਹੀਂ ਹੈਗੀ। ਸਿੱਧੀ ਜੀ ਗੱਲ ਆ। ਹੁਣ ਤੰਦੂਰ ਤਪਿਆ ਵਾ ਵੋਟਾਂ ਦਾ, ਆਪ ਦੇ ਹਿਸਾਬ ਨਾਲ ਹਰ ਇੱਕ ਬੰਦਾ ਰੋਟੀ ਲਾਉਂਦਾ ਵਾ, ਸਾਡੇ ਨਾਲ ਕੋਈ ਨਹੀਂ ਹੈ। ਜੇ ਸਿੱਧੇ ਕਹਿਣਾ ਹੋਵੇ, ਆਪ ਦੇ ਢੰਗ ਨਾਲ ਗੱਲ ਕਰਦੇ ਆ। ਹੁਣ ਜੇ ਸਾਡੇ ਨਾਲ ਹੁੰਦੀ, ਪੰਜਾਬ ਸਰਕਾਰ ਤੋਂ ਰੱਦ ਕਰ ਦਿੰਦੀ। ਜਿਹੜੇ ਉਹਨਾਂ ਦੇ ਬੁਲਾਰਿਆਂ ਨੇ, ਪ੍ਰਵਕਤਾ ਨੇ ਟੀਵੀ ਚੈਨਲ ਤੇ ਕਹਿਤਾ ਵੀ ਫਿਰ ਤਾਂ ਸਾਡੀ ਸਰਕਾਰ ਤੋੜ ਦੇਣਗੇ ਜੀ। ਉਹ ਭਲਿਓ ਵੋਟਾਂ ਤੇ ਪੰਜਾਬ ਵਾਲਿਆਂ ਪਾ ਕੇ ਬਣਾਉਣੀ ਆ। ਤਗੜੇ ਹੋ ਜਾਓ, ਜੇ ਪੰਜਾਬ ਦੇ ਉਹਦੇ ਪੰਜਾਬ ਨਾਲ ਖੜ ਜਾਓ। ਵੋਟ ਦੀ ਚੋਣ ਕਿਉਂ ਨਹੀਂ ਕਹਿੰਦੇ ਤੁਸੀਂ? ਯਾਰ ਮੈਂ ਇੱਕ ਬੇਨਤੀ ਕਰਾਂ, ਨਹੀਂ ਸਵਾਲ ਕੀ ਹੈ, ਜਦੋਂ ਵੋਟ ਦੀ ਚੋਣ ਦਾ ਟਾਈਮ ਆਏਗਾ ਉਦੋਂ ਦੇਖ ਲਾਂਗੇ ਉਹ ਵੀ ਗੱਲ। ਤੁਹਾਨੂੰ ਕਲੀਅਰ ਸਾਫ਼ ਹੈ ਗੱਲ, ਜਿਹੜੀ ਹਜੇ ਇਹੋ ਜਿਹੇ ਹਾਲਾਤ ਬਣ ਰਹੇ ਨੇ। ਦੇਖੋ ਜਿਵੇਂ ਪੰਦੇਰ ਸਾਹਿਬ ਨੇ ਸਪਸ਼ਟ ਕੀਤੀ ਹੈ ਨਾ ਗੱਲ, ਸਰਕਾਰ ਜਿਹੜੀ ਮਰਜ਼ੀ ਆ ਜੇ, ਹਰ ਸਰਕਾਰ ਨੇ ਕਾਰਪੋਰੇਟ ਦੇ ਮੂਹਰੇ ਗੋਡੇ ਟੇਕੇ ਹੋਏ ਨੇ ਔਰ WTO ਦੇ ਮੂਹਰੇ ਗੋਡੇ ਟਿਕ ਚੁੱਕੇ ਨੇ। ਇਹ ਉਸੇ ਦੀਆਂ ਨੀਤੀਆਂ ਨੇ, ਉਸੇ ਦੀਆਂ ਪਾਲਿਸੀਆਂ ਨੇ। ਮੰਡੀ ਸਿਸਟਮ ਨੂੰ ਖਤਮ ਕਰਨਾ, RFCI ਖਤਮ ਕਰਨੀ, ਖਰੀਦ ਪਾਲਿਸੀਆਂ ਬੰਦ ਕਰਨੀਆਂ, ਖੁੱਲੀ ਮੰਡੀ ਬਣਾਉਣਾ, ਕੋਸ਼ਿਸ਼ ਤਾਂ ਇਹਦੇ ਤੇ ਹੈ। ਔਰ ਆਪਾਂ ਇਹਦੇ ਖਿਲਾਫ ਮਤਲਬ ਲੜਾਈ ਲੜ ਰਹੇ ਹਾਂ। ਜਿੰਨਾ ਕੋਈ ਸਾਡੇ ਵੱਲ ਨੂੰ ਵੱਧ ਰਿਹਾ ਹੈ, ਉਹਨਾਂ ਅਸੀਂ ਉਹਨੂੰ ਰੋਕਣ ਦਾ ਯਤਨ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਡੀ ਲੜਾਈ ਇਹਦੇ ਖਿਲਾਫ ਜਿਹੜੀ ਸ਼ੁਰੂ ਕੀਤੀ ਹੋਈ ਹੈ ਲੜਾਂਗੇ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੋਟ ਦੀ ਚੋਟ ਵਾਲੀ, ਦੇਖੋ ਅਸੀਂ ਨੌਨ ਪੋਲੀਟੀਕਲ ਸੋਚ ਲੈ ਕੇ ਚੱਲ ਰਹੇ ਹਾਂ, ਇਹ ਮੈਂ ਸਪਸ਼ਟ ਕਰ ਦਿਆਂ। ਹਾਂ, ਇਹ ਸਾਡਾ ਵੋਟ ਦੀ ਚੋਟ ਵਾਲਾ ਕੋਈ ਮਤਲਬ ਨਹੀਂ ਹੈ। ਹਾਂ, ਇਹ ਜ਼ਰੂਰ ਹੈ ਕਿ ਜਿੱਥੇ ਜਿਹੜੀ ਵੀ ਪੋਲੀਟੀਕਲ ਧਿਰ, ਜਿਹੜੀ ਵੀ ਸਰਕਾਰ ਸਾਡੇ ਖਿਲਾਫ ਫੈਸਲੇ ਲਏਗੀ, ਉਹਦਾ ਇੱਕ ਗੁਨਾਹ ਜਿਹੜਾ ਕੀਤਾ ਹੋਇਆ ਕਿਸਾਨਾਂ ਦੇ ਖਿਲਾਫ, ਉਹਨੂੰ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ ਔਰ ਲੈ ਕੇ ਜਾ ਰਹੇ ਹਾਂ। ਤੇ ਮੈਂ ਫਿਰ ਇੱਕ ਬੇਨਤੀ ਕਰਦਾ ਵੀ ਅਸੀਂ ਬੈਠੇ ਆ ਮੋਰਚਿਆਂ 'ਚ, ਲੜਾਈ ਅਸੀਂ ਲੜ ਰਹੇ ਹਾਂ, ਤਾਂ ਚੰਗੀ ਗੱਲ ਆ। ਜੇ ਕੋਈ ਇਹਦੇ ਤੇ ਕੋਈ ਹੋਰ ਵੀਰ ਵੀ ਅੰਦੋਲਨ ਲੜਨ ਦੀ ਗੱਲ ਕਰਦਾ ਹੈ, ਕੋਈ ਆਪਦਾ ਪ੍ਰੋਟੈਸਟ ਕਰਦਾ, ਅਸੀਂ ਧੰਨਵਾਦ ਕਰਾਂਗੇ ਉਹਨਾਂ ਦਾ। ਅਸੀਂ ਤਾਂ ਆਲਰੇਡੀ ਸਾਥ ਦੇਣ ਵਾਲੀ ਗੱਲ ਤਾਂ ਦੂਰ ਦੀ ਗੱਲ ਹੈ। ਅਸੀਂ ਇੱਕ ਮਿੰਟ ਜੀ, ਅਸੀਂ ਤਾਂ 7 ਤਰੀਕ ਨੂੰ ਇਹਨਾਂ ਗੱਲਾਂ ਨੂੰ ਲੈ ਕੇ ਰੇਲ ਦੀ ਪਟੜੀ ਤੇ ਬਹਿਣ ਲੱਗੇ ਆ ਜੀ। 7 ਤਰੀਕ ਨੂੰ ਮਾਰਚ 9 ਨੂੰ ਨਹੀਂ ਜੀ, ਚਲੋ 9 ਨੂੰ ਸੌਰੀ, ਅਸੀਂ 9 ਨੂੰ ਉਹਦੇ ਤੇ ਬੈਠਣਾ। ਜਿਹੜਾ 7 ਨੂੰ ਵੀ ਜਿਹੜਾ ਅਸੀਂ ਕਰ ਰਹੇ ਹਾਂ, ਭਾਜਪਾ ਦੇ ਪੁਤਲੇ ਫੂਕਣ ਦਾ ਜਿਹੜਾ ਪ੍ਰੋਟੈਸਟ ਹੈ, ਉਹਦੇ ਵਿੱਚ ਨਾਲ ਕੌਣ ਹੈ? ਸਾਡੀ ਸਰਕਾਰ ਵੀ ਹੈ। ਕਾਹਦੇ ਲਈ ਹੈ? ਕਿ ਸੈਲੋਂ ਨੂੰ ਕਿਉਂ ਮੰਡੀਆਂ ਘੋਸ਼ਿਤ ਕੀਤਾ ਜਾ ਰਿਹਾ?
ਤੋ ਇਸ ਕਰਕੇ ਅਸੀਂ ਆਲਰੇਡੀ ਇਸ ਅੰਦੋਲਨ ਦੇ ਵਿੱਚ ਅੰਦੋਲਨ ਕਰ ਰਹੇ ਹਾਂ। ਹਾਂਜੀ ਪਾਰਟੀ ਦੇ ਅਗੇਂਸਟ ਵੀ ਪ੍ਰਚਾਰ ਕਰੋਗੇ ਇਸ ਇਲੈਕਸ਼ਨ 'ਚ? ਨਹੀਂ, ਮੈਂ ਫਿਰ ਇੱਕ ਬੇਨਤੀ ਕਰਾਂ, ਮੈਂ ਸਰਕਾਰਾਂ ਦੇ ਖਿਲਾਫ ਅਸੀਂ ਪ੍ਰਚਾਰ ਕਰਦੇ ਹਾਂ, ਨਾ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਖਿਲਾਫ। ਸਾਡਾ ਪੋਲੀਟੀਕਲ ਪਾਰਟੀ ਵਾਲਾ ਕੋਈ ਮਤਲਬ ਨਹੀਂ ਹੈ। ਸਰਕਾਰ ਜੇਕਰ ਪੰਜਾਬ ਸਰਕਾਰ ਵੀ ਜਿੱਥੇ ਸਾਡਾ ਨੁਕਸਾਨ ਕਰਦੀ ਹੈ ਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਆੜੇ ਹੱਥੀ ਲੈ ਰਹੇ ਹਾਂ ਔਰ ਲਵਾਂਗੇ ਅੱਗੇ। ਤੁਸੀਂ ਕਹਿ ਰਹੇ ਹੋ ਕਿ ਅਸੀਂ ਭਗਵੰਤ ਮਾਨ ਦੇ ਖਿਲਾਫ ਵੀ ਪ੍ਰੋਟੈਸਟ ਕਰਾਂਗੇ, ਇਹ ਭਗਵੰਤ ਮਾਨ ਕੇਂਦਰ ਦੀ ਮੀਟਿੰਗਾਂ ਵਿੱਚ ਸ਼ਾਮਲ ਸਨ। ਤੁਹਾਡੀ ਗੱਲ ਨਾਲ ਕੇਂਦਰ ਟੁੱਟ ਜਾਏਗੀ ਜੇ ਪੰਜਾਬ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰੋਗੇ? ਨਹੀਂ, ਇਹ ਗੱਲ ਤਾਂ ਹੁਣ ਵੀ ਟੁੱਟੀ ਹੈ, ਗੱਲ ਤਾਂ ਹੁਣ ਵੀ ਟੁੱਟੀ ਹੋਈ ਹੈ। ਹੁਣ ਕਿਹੜਾ ਰੋਜ਼ ਸਾਡੇ ਨਾਲ ਮਤਲਬ ਬਹਿ ਕੇ ਗੱਲਾਂ ਬਾਤਾਂ ਹੁੰਦੀਆਂ ਨੇ, ਇਹਨਾਂ ਗੱਲਾਂ ਨਾਲ ਨਹੀਂ ਹੁੰਦਾ। ਇਹ ਸਰਕਾਰਾਂ ਦੀ ਆਪਦੀ ਸਮਝ ਹੁੰਦੀ ਹੈ ਕਿ ਕੋਈ ਸਾਡੇ ਵਿੱਚ ਬਹਿ ਕੇ ਕੀ ਗੱਲ ਕਰਦਾ। ਮੁੱਖ ਮੰਤਰੀ ਕਿਸੇ ਮੁੱਖ ਮੰਤਰੀ ਦੇ ਕਹਿਣ ਤੇ ਨਹੀਂ ਕੇਂਦਰ ਗੱਲ ਕਰਦਾ, ਇਹ ਲੋਕਾਂ ਦੇ ਦਬਾਅ ਚ ਆਉਂਦੀ ਹੁੰਦੀ ਹੈ ਸਰਕਾਰ। ਮੁੱਖ ਮੰਤਰੀ ਦੇ ਸਾਹਿਬ ਤਾਂ ਆਪਦੀ ਪਾਰਟੀ ਦਾ ਮੁਖੀਆ ਵਿਚਾਲਣ ਇੰਨਾ ਬੜਾ ਵਾ। ਤੁਸੀਂ ਅੰਦੋਲਨ ਕਰ ਰਹੇ ਹੋ, ਤੁਸੀਂ ਕੰਡਾ ਕੱਢਣ ਦੀ ਗੱਲ ਕਰ ਰਹੇ ਸੀ। ਇਹ ਜਿਹੜਾ ਸਾਈਡੋ ਤੇ ਕੰਡਾ ਲੱਗਿਆ ਹੋਇਆ ਜਿਹੜਾ ਤੋੜ ਕੇ ਤੇ ਵੇਚਣੀ ਆ, ਉਹ ਤਾਂ ਇੱਕ ਦਿਨ ਚ ਲੱਗਿਆ ਨਹੀਂ ਹੋਊਗਾ। ਉਹ ਤਾਂ ਬੜੇ ਸਾਲ 70 ਲੱਖ ਟਨ ਦੀ ਕਪੈਸਿਟੀ ਵਾਲੀ ਸਾਈਡੋ ਪੰਜਾਬ ਚ ਬਣ ਗਈ। ਉਸ ਟਾਈਮ ਤੇ ਤੁਸੀਂ ਕਿੱਥੇ ਸੀ, ਕਿਉਂ ਉੱਥੇ ਜਾ ਕੇ ਪਤਾ ਸੀ? ਨਹੀਂ, ਸਵਾਲ ਕੀ ਹੈ, ਮੈਂ ਹੁਣ ਤੈਨੂੰ ਇੱਕ ਗੱਲ ਹੋਰ ਦੱਸ ਦਿੰਦਾ। ਪੰਧੇਰ ਸਾਹਿਬ ਨੇ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਆਪਦੀ ਇਸੇ ਗੱਲ ਦੇ ਜਵਾਬ 'ਚ ਹੀ। ਇਹਨਾਂ ਨੇ ਕਿਹਾ ਹੈ ਕਿ 1994 ਦੇ ਵਿੱਚ ਗੈਟ ਤੇ ਸਾਈਨ ਹੋਏ ਭਾਰਤ ਸਰਕਾਰ ਦੇ 15 ਦਸੰਬਰ 1994 ਨੂੰ। ਅਸੀਂ ਉਦੋਂ ਤੋਂ ਇਹ ਕੰਡਾ ਕੱਢਣ ਨੂੰ ਜ਼ੋਰ ਲਾ ਰਹੇ ਹਾਂ। ਜਥੇਬੰਦੀਆਂ ਉਦੋਂ ਤੋਂ ਪ੍ਰੋਟੈਸਟ ਕਰਦੀਆਂ ਰਹੀਆਂ ਨੇ ਕਿ ਲੋਕੋ ਜਾਗਰਤ ਹੋਵੋ, ਜਾਗੋ। ਜਦੋਂ ਕਿਸੇ ਦੀ ਚੋਭ ਆਉਂਦੀ ਹੈ ਨਾ, ਸੱਟ ਲੱਗਦੀ ਹੈ, ਉਦੋਂ ਲੋਕ ਆਪਣੇ ਆਪ ਜਾਗਦੇ। ਜਿੱਦਾਂ ਇਸੇ ਗੈਟ ਦੇ ਵਿੱਚੋਂ WTO ਦੇ ਵਿੱਚੋਂ 3 ਕਾਨੂੰਨ ਲੋਕਾਂ ਦੇ ਸਾਹਮਣੇ ਆ ਗਏ ਕਿ ਮੰਡੀ ਸਿਸਟਮ ਖਤਮ ਕਰ ਦੇਣਾ ਔਰ ਖੁੱਲੀ ਮਾਰਕੀਟ ਜਿਹੜੀ ਗੈਟ ਬਣਾਉਣੀ ਚਾਹੁੰਦਾ ਸੀ ਉਹ ਬਣਾ ਰਹੇ ਹਾਂ, ਉਦੋਂ ਪੂਰਾ ਦੇਸ਼ ਇਕੱਠਾ ਹੋ ਕੇ ਅੰਦੋਲਨ ਤੇ ਲੜਿਆ ਹੈ। ਔਰ ਉਹੀ ਗੱਲ ਹੈ ਜਿਹੜੀ ਅੱਜ ਵੀ ਜੇਕਰ ਸਾਨੂੰ ਸੈਲੋ ਦੇ ਰਾਹੀਂ ਸਾਡੀਆਂ ਮੰਡੀਆਂ ਬਰਬਾਦ ਕਰਨ ਦੀ ਗੱਲ ਹੈ ਤੇ ਜਿਵੇਂ ਪੰਧੇਰ ਸਾਹਿਬ ਨੇ ਗੱਲ ਆਈ ਹੈ, ਜਿਵੇਂ ਕਿਸੇ ਦਾ ਪ੍ਰਭਾਵ ਪਏਗਾ ਉਹਦੀ ਲੜਾਈ ਲੜਾਂਗੇ। ਮੈਂ ਫਿਰ ਉਹੀ ਅਰਜ਼ ਕਰ ਰਿਹਾ, ਮੈਂ ਕਹਿੰਦਾ ਅਸੀਂ ਉਦੋਂ ਪਹਿਲਾਂ ਤੇ ਲੜ ਰਹੇ ਹਾਂ ਜੀ। ਅਸੀਂ ਤਾਂ 1994 ਤੋਂ ਵੀ ਪਹਿਲਾਂ ਦੇ 99 ਦੇ ਵਿੱਚ ਸਾਡੀ ਲੜਾਈ ਚੱਲ ਰਹੀ ਸੀ। 99 ਚ ਕਿ ਬਿਲਕੁਲ ਗੈਟ ਸਮਝੌਤੇ ਤੇ ਸਾਈਨ ਨਹੀਂ ਹੋਣੇ ਚਾਹੀਦੇ, ਭਾਰਤ ਨੂੰ ਮਾਰ ਦੂਗਾ। 99 ਚ ਲੜਾਈ ਚੱਲ ਰਹੀ ਸਾਡੀ ਜੀ। ਜਿਹੜੀ ਇਹ ਜ਼ਮੀਨ ਦਿੱਤੀ ਹੈ ਸੈਲੋ ਬਣਾਉਣ ਵਾਸਤੇ, ਇਹ ਤੁਸੀਂ ਪਛਾਣ ਕੀਤੀ ਹੈ ਕਿ ਕਿਸਾਨਾਂ ਦੀ ਹੈ ਜਾਂ ਆੜ੍ਹਤੀਆਂ ਦੀ ਹੈ ਜਾਂ ਬਾਹਰੋਂ ਵੀ ਲੋਕ ਆਏ ਉਹਨਾਂ ਨੇ ਖਰੀਦੀ ਫਿਰ ਸੈਲੋ ਬਣੇ ਹੈ, ਜਾਂ ਕੇਂਦਰ ਸਰਕਾਰ ਨੇ ਇੱਕ ਜ਼ਮੀਨ ਖਰੀਦੀ? ਪੰਜਾਬ ਸਰਕਾਰ ਨੇ ਦਿੱਤੀ। ਕਿਹਨਾਂ ਦੀ ਸੀ, ਕਿਸਾਨਾਂ ਦੀ ਸੀ, ਕਿਹਨਾਂ ਦੀ ਸੀ? ਦੇਖੋ ਮੈਂ ਇਹਨੂੰ ਛੱਡ ਦਿਓ ਤੁਸੀਂ, ਮੈਂ ਹੋਰ ਕਿਸਾਨਾਂ ਦੀ ਸੀ ਕਿ ਤੁਹਾਨੂੰ ਤੁਸੀਂ ਸਮਝਾਉਣ ਦੇ ਵਿੱਚ ਨਹੀਂ ਇਹ ਨਹੀਂ ਹੈ ਗੱਲ। ਅੱਜ ਮੰਡੀ ਆਪਣੇ ਬੜੀਆਂ ਭਾਰਤਮਾਲਾ ਵਰਗੀਆਂ ਸੜਕਾਂ ਨਿਕਲ ਰਹੀਆਂ ਨੇ। ਜ਼ਮੀਨ ਕਿਹਦੀ ਆ? ਉਹ ਸਾਡੀ ਕਿਸਾਨਾਂ ਦੀ ਹੈ। ਉਹ ਜ਼ਮੀਨ ਵੀ ਲਈ ਜਾ ਰਹੀ ਹੈ, ਕਿਸਾਨ ਪ੍ਰੋਟੈਸਟ ਵੀ ਕਰ ਰਹੇ ਨੇ, ਕਿਸਾਨ ਲੜ ਵੀ ਰਹੇ ਨੇ, ਕਿਸਾਨ ਡਾਂਗਾ ਵੀ ਖਾ ਰਹੇ ਨੇ, ਲੇਕਿਨ ਜ਼ਮੀਨ ਵੀ ਧੱਕੇ ਨਾਲ ਲਈ ਜਾ ਰਹੀ ਹੈ। ਸੋ ਇਹਨਾਂ ਪਾਲਿਸੀਆਂ ਦੇ ਤਹਿਤ ਸੁਭਾਵਿਕ ਹੈ ਕਿ ਜਿਹੜੇ ਪੂੰਜੀਪਤੀ ਨੇ, ਕਰੋੜਾਂਪਤੀ ਨੇ, ਅੱਜ ਕਿਸਾਨ ਦੀ ਆਰਥਿਕਤਾ ਇੰਨੀ ਟੁੱਟੀ ਹੋਈ ਹੈ। ਉਹ ਲੱਕ ਟੁੱਟਿਆ ਹੋਣ ਦੇ ਕਾਰਨ ਜਦੋਂ ਜਿਹੜੀ ਜ਼ਮੀਨ ਦੀ ਕੀਮਤ ਅੱਜ ਮੰਨ ਲਓ 40 ਲੱਖ ਹੈ, ਅਗਰ ਉਹਨੂੰ ਕੋਈ ਕਾਰਪੋਰੇਟ ਆ ਕੇ ਕਹਿ ਦੇ ਕਿ ਤੇਰੀ 1.5 ਕਰੋੜ ਦੇ ਵਿੱਚ ਅਸੀਂ ਇਹ ਚੱਕਦੇ ਹਾਂ ਜ਼ਮੀਨ, ਮੇਰਾ ਖਿਆਲ ਹੈ ਵੱਡੇ ਤੋਂ ਵੱਡਾ ਬੰਦਾ ਵੀ ਉਹਦੇ ਮੂਹਰੇ ਗੋਡੇ ਟੇਕ ਦਿੰਦਾ ਪੈਸੇ ਦੇ ਮੂਹਰੇ, ਕਿਉਂਕਿ ਇਹਦੀ ਆਰਥਿਕ ਹਾਲਤ ਕਿਸਾਨ ਦੀ ਇੰਨੀ ਬੁਰੀ ਹੈ ਕਿ ਕਰਜ਼ੇ ਦੇ ਵਿੱਚ ਕਿਸਾਨ ਦਾ ਮਤਲਬ ਵਾਲ-ਵਾਲ ਮਿੰਨਿਆ ਪਿਆ। 7 ਲੱਖ ਕਿਸਾਨ ਇਹ ਤੋਂ ਪਹਿਲਾਂ ਕਰਜ਼ੇ ਦੇ ਕਾਰਨ ਖੁਦਕੁਸ਼ੀਆਂ ਕਰ ਚੁੱਕਿਆ। ਇਹ ਕਿਸਾਨਾਂ ਦੀ ਹਾਲਤ ਹੈ। ਨਹੀਂ, ਦੂਜੀ ਗੱਲ ਇੱਕ ਹੋਰ ਹੈ ਜੀ, ਇੱਕ ਮਿੰਟ, ਜਿਹੜੀ ਜ਼ਮੀਨ ਵਾਲੀ ਤੁਸੀਂ ਗੱਲ ਕਰਦੇ ਹੋ ਕਿਸਾਨਾਂ ਨੇ ਕਿਉਂ ਦਿੱਤੀ, ਆਪਣੇ ਸਾਹਮਣੇ ਹੁਣ ਜੀਰੇ ਵਾਲਾ ਕਾਂਡ ਹੋਇਆ। ਜਦੋਂ ਇਹਨਾਂ ਨੇ ਜ਼ਮੀਨ ਲਈ ਆ ਉਦੋਂ ਕਿਸਾਨਾਂ ਨੂੰ ਥੋੜਾ ਪਤਾ ਸੀ ਗੱਲ ਵੀ ਇਹ ਇਲਾਕਾ ਬਰਬਾਦ ਕਰ ਦੂਗੀ ਸ਼ਰਾਬ ਫੈਕਟਰੀ, ਪਰ ਜੋਬ ਕਦੋਂ ਬਣੀ ਉਹਦੀ? ਜਦੋਂ ਉੱਥੋਂ ਦਾ ਪਾਣੀ ਬਰਬਾਦ ਹੋ ਗਿਆ, ਜਦੋਂ ਉੱਥੋਂ ਦਾ ਸਾਰਾ ਕੁਝ ਖਤਮ ਹੋ ਗਿਆ, ਤੇ ਉਹੀ ਲੋਕ ਜਿਹੜੇ ਜ਼ਮੀਨ ਦੇਣ ਵਾਲੇ ਸੀਗੇ ਉਹੀ ਉੱਠ ਕੇ ਲੜੇ। ਹੁਣ ਸੈਲੋ ਜਦੋਂ ਲਾਏ ਆ ਉਦੋਂ ਲੋਕਾਂ ਨੂੰ ਇਹ ਥੋੜਾ ਪਤਾ ਸੀ ਸਾਡੀ ਮੰਡੀ ਖਾ ਜਾਣਗੇ। ਲੋਕਾਂ ਨੂੰ ਇਸ ਗੱਲ ਦਾ ਨਹੀਂ, ਪਰ ਆਮ ਕਿਸਾਨ ਨੂੰ ਇਸ ਗੱਲ ਦਾ ਨਹੀਂ ਪਤਾ ਸੀ। ਸੋ ਅਸੀਂ ਆਮ ਕਿਸਾਨ ਨੂੰ ਦੋਸ਼ੀ ਨਹੀਂ ਕਹਿ ਸਕਦੇ। ਉਸ ਤੋਂ ਬਾਅਦ ਹਰ ਸਾਲ ਕਿਸਾਨ ਉੱਥੇ ਜਾਂਦੇ ਨੇ, ਹਰ ਸਾਲ ਉੱਥੇ ਲਾਈਨਾਂ ਲੱਗਦੀਆਂ ਨੇ, ਜਿਹਦਾ ਸਭ ਤੋਂ ਪਹਿਲਾਂ ਸਵਾਲ ਕੀਤਾ। ਤੁਸੀਂ ਫਿਰ ਹੁਣ ਕੀ ਕਰੋਗੇ? ਉੱਥੇ ਜਾ ਕੇ ਨਾਅਰੇਬਾਜ਼ੀ ਕਰੋਗੇ? ਜਿਹੜੇ ਕਿਸਾਨ ਆਣਗੇ ਉਹਨਾਂ ਦੀ ਬੇਇੱਜ਼ਤੀ ਕਰੋਗੇ? ਕੀ ਕਰੋਗੇ? ਕਿਸਾਨ ਨੂੰ ਤਾਂ ਚਾਹੀਦਾ ਨਾ, ਜਿੱਦਾਂ ਤੁਸੀਂ ਕਹਿ ਰਹੇ ਹੋ ਮਜਬੂਰੀ ਹੈ ਵੀ ਉਹ ਵੇਚ ਰਹੇ ਨੇ ਜ਼ਮੀਨਾਂ, ਉਹ ਉੱਥੇ ਜਾਣਗੇ, ਉਹ ਕਹਿ ਰਹੇ ਕਿ ਮੇਰੀ ਫਸਲ ਵਿਕ ਰਹੀ ਹੈ, ਮੈਂ ਕਿਉਂ ਨਾ ਵੇਚਾਂ? ਤੁਹਾਡੇ ਮਤਲਬ ਕਿਉਂ ਆਉਣਗੇ? ਦੇਖੋ, ਜਿਹੜੀ ਡੱਲੇਵਾਲ ਸਾਹਿਬ ਨੇ ਗੱਲ ਪਹਿਲਾਂ ਕਹੀ ਆ, ਤੁਸੀਂ ਉਹੀ ਦੁਬਾਰਾ ਸਵਾਲ ਆ। ਕਿਸਾਨ ਜਾਂਦੇ ਆ, ਹਰ ਜਾਂਦੇ ਆ। ਇੱਕ ਤਾਂ ਹੁਣ ਵਾਲੇ ਜਿਹੜੇ ਹਾਲਾਤ ਬਣੇ ਆ
ਇਹ ਪਹਿਲਾਂ ਨਹੀਂ ਸੀਗੇ। ਪਿਛਲੇ ਸਾਲ ਲੈਣਾ ਲੱਗੀਆਂ, ਤੁਹਾਡੀ ਗੱਲ ਠੀਕ ਆ, ਪਰ ਪਿਛਲੇ ਸਾਲ ਇਹ ਨਹੀਂ ਸੀਗਾ ਵੀ ਇੰਨੀਆਂ ਮੰਡੀਆਂ ਨੂੰ ਇਹ ਖਤਮ ਕਰ ਰਹੇ ਆ। ਇਸ ਵਾਰੀ ਇਹ ਗੱਲ ਕਿਸਾਨਾਂ ਤੱਕ ਪਹੁੰਚ ਗਈ ਆ ਵੀ ਇਹ ਸਾਡੀਆਂ ਮੰਡੀਆਂ ਨੂੰ ਖਤਮ ਕਰਕੇ ਇਹ ਜਿਹੜੀ ਲੜਾਈ 3 ਕਾਨੂੰਨਾਂ ਲਈ ਲੜ ਕੇ ਆਏ ਆ ਉਹਨੂੰ ਇਹ ਟੋਟਿਆਂ 'ਚ ਲਾਗੂ ਕਰ ਰਹੇ ਆ। ਇਹ ਗੱਲ ਜਦੋਂ ਕਿਸਾਨਾਂ ਤੱਕ ਜਾਊਗੀ ਤੇ ਤੁਸੀਂ ਦੇਖਿਓ, ਸਾਨੂੰ ਪੂਰਾ ਵਿਸ਼ਵਾਸ ਆ 750 ਬੰਦਾ ਲਾ ਕੇ ਅਸੀਂ ਉਹ ਕਾਨੂੰਨ ਵਾਪਸ ਕਰਾ ਕੇ ਆਏ ਆ ਤੇ ਪੰਜਾਬ ਦੇ ਕਿਸਾਨ ਇਹ ਸਮਝਦੇ ਆ ਵੀ ਅਸੀਂ 750 ਬੰਦੇ ਦੀ ਜਿਹੜੀ ਕੁਰਬਾਨੀ ਆ ਅਜਾਈ ਨਹੀਂ ਜਾਣ ਦੇਣੀ। ਸੋ ਬੇਫਿਕਰ ਰਹੋ, ਲੈਣਾ ਨਹੀਂ ਲੱਗਣਗੀਆਂ। ਅਸੀਂ ਵੀ ਜ਼ੋਰ ਲਾ ਰਹੇ ਹੋ, ਤੁਸੀਂ ਵੀ ਲਾਓ। ਅੱਛਾ, ਕੋਈ ਵੱਡਾ ਅੰਦੋਲਨ ਜਦੋਂ ਇਸ ਤਰੀਕੇ ਦਾ ਪ੍ਰੋਟੈਸਟ ਉਸ ਤੋਂ ਪਹਿਲਾਂ ਗੱਲਬਾਤ ਕੀਤੀ ਜਾਂਦੀ ਹੈ ਹਮੇਸ਼ਾ। ਤੁਸੀਂ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕੀਤੀ ਹੈ ਕਿ ਇਹ ਸਟੈਂਡ ਜਿਹੜਾ ਹੈਗਾ ਤੁਸੀਂ ਨਾ ਲਓ, ਤੁਸੀਂ ਪੰਜਾਬ ਦੇ ਸਾਈਡ ਨਾ ਕਰੋ, ਕੋਈ ਉਹਨਾਂ ਨੂੰ ਬੰਦੀ। ਚਲੋ ਤੁਸੀਂ ਵਧੀਆ ਗੱਲ ਕੀਤੀ ਹੈ। ਇਹਦੇ ਵਿੱਚ ਇੱਕ ਸਵਾਲ ਇਹ ਵੀ ਹੈ ਵੀ ਤੁਸੀਂ ਅੰਦੋਲਨ ਕਰ ਰਹੇ ਹੋ, ਅੱਜ ਅੰਦੋਲਨ ਦੇ ਬਾਵਜੂਦ ਵੀ ਜਿਹੜੀਆਂ ਮੰਡੀਆਂ ਉੱਪਰ ਲੈ ਕੇ ਸਰਕਾਰ ਨੇ ਫੈਸਲਾ ਲੈ ਲਿਆ ਹੈਗਾ, ਕਿ ਸਰਕਾਰ ਨਹੀਂ ਸਮਝਦੇ ਕਿ ਅੰਦੋਲਨ ਦਾ ਕੋਈ ਫਰਕ ਪਏਗਾ ਸਾਡੇ ਦੇ ਉੱਪਰ, ਫਿਰ ਵੀ ਫੈਸਲਾ ਲੈ ਲਿਆ ਅੰਦੋਲਨ ਦੇ ਬਾਵਜੂਦ। ਰੁਕੋ ਇੱਕ ਮਿੰਟ, ਹੁਣ ਪਹਿਲਾਂ ਤਾਂ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਮੈਂ। ਸਰਕਾਰਾਂ ਨੂੰ ਜਦੋਂ ਪਿਛਲੀ ਵਾਰੀ ਇਹਨਾਂ ਨੇ ਮੰਡੀ ਲਾਣੇ ਆ, ਉਦੋਂ ਸਰਕਾਰਾਂ ਨੂੰ ਅਸੀਂ ਮੰਗ ਪੱਤਰ ਭੇਜੇ ਡਿਪਟੀ ਕਮਿਸ਼ਨਰਾਂ ਦੇ ਥਰੂ ਕਿ ਕਿਰਪਾ ਕਰਕੇ ਇਹਨੂੰ ਇਸ ਨੋਟੀਫਿਕੇਸ਼ਨ ਨੂੰ ਵਾਪਸ ਲਓ, ਸਾਡੀਆਂ ਮੰਡੀਆਂ ਰਹਿਣ ਦਿਓ, ਇਹਨਾਂ ਨੂੰ ਮੰਡੀ ਐਲਾਨਿਆ ਨਾ ਜਾਵੇ। ਲੇਕਿਨ ਉਦੋਂ ਵਾਪਸ ਲਿਆ ਗਿਆ ਫੈਸਲਾ, ਉਦੋਂ ਸਰਕਾਰ ਥੋੜੀ ਜਿਹੀ ਚਕੰਨੀ ਹੋਈ ਜਿੱਦੇ ਅਸੀਂ ਕਟਾਰੂ ਚੱਕ ਦਾ ਤੇ ਕੁਲਦੀਪ ਸਿੰਘ ਧਾਲੀਵਾਲ ਦਾ ਘਰ ਘੇਰਿਆ ਜਾ ਕੇ, ਉੱਥੇ ਕੰਨ ਖੜੇ ਹੋਏ ਥੋੜੇ ਜਿਹੇ ਵੀ ਇਹ ਕੀ ਕਰਤਾ। ਸੋ ਸਰਕਾਰ ਨੂੰ ਅੱਜ ਜਿਹੜਾ ਅਸੀਂ ਕਹਿ ਰਹੇ ਹਾਂ, ਅੱਜ ਇੱਕ ਸੁਨੇਹਾ ਤੁਹਾਡੇ ਰਾਹੀਂ ਸਰਕਾਰ ਤੱਕ ਜਾ ਰਿਹਾ ਸੀ। ਅੱਜ ਤਾਂ ਨਹੀਂ ਪੁਤਲੇ ਫੂਕ ਰਹੇ, ਅਸੀਂ 7 ਤਰੀਕ ਦੇ ਰਹੇ ਹਾਂ। ਇਹ ਸਰਕਾਰ ਨੂੰ ਤੁਹਾਡੇ ਮਾਧਿਅਮ ਤੋਂ ਇੱਕ ਮੈਸੇਜ ਹੈ ਕਿ ਸਰਕਾਰ ਇਹਨਾਂ ਗੱਲਾਂ ਤੋਂ ਵਾਪਸ ਹਟੇ, ਇਹ ਗੱਲਾਂ ਨਾ ਕਰੇ। ਇਹ ਸੁਨੇਹਾ ਤੁਹਾਡੇ। ਅੱਛਾ, ਸੰਭਾਵਨਾ ਹੈ ਕਿ 7 ਨੂੰ ਨਹੀਂ ਵੀ ਹੋ ਸਕਦਾ ਜੇ ਸਰਕਾਰ ਨਹੀਂ, ਜੇਕਰ ਕੀ ਦੇਖੋ, ਸਾਡੀਆਂ ਅਸੀਂ ਕੋਈ ਜ਼ਰੂਰੀ ਹੁੰਦਾ ਵੀ ਅਸੀਂ ਰੇਲ ਦੀ ਪਟੜੀ ਤੇ ਬੈਠਣਾ, ਸਾਡੇ ਨੌਜਵਾਨ ਰਿਹਾ ਕਰ ਦੇਣ, ਇਹ ਸੈਲੋ ਵਾਲਾ ਫੈਸਲਾ ਵਾਪਸ ਲੈ ਲੈ ਸਰਕਾਰ, ਗੱਲ ਮੁੱਕੀ। ਫਿਰ ਕੀ ਰੌਲਾ ਹੈ? ਕਿਉਂਕਿ ਸਾਨੂੰ ਚਾਹ ਥੋੜ੍ਹਾ ਕਿ ਅਸੀਂ ਉਹ ਕਰਨਾ ਹੈ ਜੀ। ਇਹ ਅਲਟੀਮੇਟਮ ਸਮਝਿਆ ਜਾਂਦਾ। ਦੇਖੋ, ਜਦੋਂ ਐਲਾਨ ਕਰੀਦਾ ਹੈ ਪਹਿਲਾ ਫੈਸਲਾ ਦੇਈਦਾ, ਇਹਨੂੰ ਅਲਟੀਮੇਟਮ ਸਮਝ ਲਾ ਜਾਂ ਸਾਡਾ ਐਲਾਨ ਮੰਨ ਲਾ, ਜਿਹੜੇ ਪਾਸੇ ਮਰਜ਼ੀ। ਲੇਕਿਨ ਸਰਕਾਰ ਤਿੱਕਰ ਜਿਹੜੀ ਡੇਟ ਦੇਈਦੀ ਨਾ, ਜਿਹਦੇ ਵਿੱਚ ਟਾਈਮ ਦੇਈਦਾ, ਉਹ ਸਰਕਾਰ ਨੂੰ ਉਸ ਨੂੰ ਸੋਚਣ ਲਈ, ਮੁੜ ਵਿਚਾਰਨ ਲਈ ਟਾਈਮ ਹੁੰਦਾ ਹੈ।